हेलो हेलो, हाँ जी आ रहे हैं जी, आ रहे हैं मैं। हाँ रेसल हो रही है जी। हेलो, हाँ जी मैं आ गया जी। हाँ करे बैठे हैं बस, मैं आने वाला भाजी स्टेज के। हाँ बीरा भी आया मेरे ना। हाँ उनको पहुंचे लगे भाजी। आगे ओ भाजी आगे, मैं ना सारे कलाकार आ गए। चलो ठीक है आ जाए। हाँ वो छड्डन जाइए अपन, चलिए चलो। ਸੋ ਨੂਰਪੁਰ ਦੇ ਮੇਲੇ ਤੇ ਇੰਡੋਜ਼ ਟੀਵੀ ਆਸਟ੍ਰੇਲੀਆ ਪਹੁੰਚਿਆ ਹੈ ਜੀ। ਤੇ ਪਹੁੰਚਣ ਸਾਰੀ ਜਦੋਂ ਮੈਂ ਘਰ 'ਚ ਵੜਿਆ ਤੇ ਮੇਰਾ ਜਿਹੜਾ ਧਿਆਨ ਆ ਉਹ ਚੱਲ ਗਿਆ ਚਾਚੇ ਬਿਸ਼ਨੇ ਵੱਲ, ਕਿਉਂਕਿ ਇਹਨਾਂ ਨੇ ਸਟੇਜ ਤੇ ਜਾ ਕੇ ਰੌਣਕ ਲਾਉਣੀ ਆ। ਆਓ ਕਰਦੇ ਆ ਕੁਝ ਖਾਸ ਗੱਲਾਂ। ਚਾਚਾ ਜੀ ਮੱਥਾ ਟੇਕਦਾ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਹੋ ਜੀ? ਵਧੀਆ ਜੀ। ਸਤਿ ਸ਼੍ਰੀ ਅਕਾਲ ਜੀ। ਚਾਲ ਹੀ ਵਧੀਆ, ਠੀਕ ਹੀ ਵਧੀਆ। ਲਓ ਜੀ, ਆਉਣ ਸਾਰੀ ਮੇਰਾ ਸਵਾਗਤ ਬਹੁਤ ਵਧੀਆ ਕਿਉਂਕਿ ਚਾਚਾ ਬਿਸ਼ਨਾ ਮਿਲ ਗਿਆ ਤੇ ਉਹਨਾਂ ਦੇ ਜੋੜੀਦਾਰ ਵੀ ਮੇਰੇ ਨਾਲ ਨੇ। ਸੋ ਕਰਦੇ ਹਾਂ ਕੁਝ ਚਾਚੇ ਬਿਸ਼ਨੇ ਨਾਲ ਗੱਲਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਔਰ ਬੜਾ ਅੱਛਾ ਲੱਗਾ ਤੁਸੀਂ ਸਾਨੂੰ ਕਿਤੇ ਗੱਲਾਂ ਬਾਤਾਂ ਕਰਦੇ, ਸੁਣ ਤੇ ਨਹੀਂ ਲਿਆ? ਨਹੀਂ ਅਸੀਂ ਨਹੀਂ ਸੁਣਿਆ ਜੀ, ਕੋਈ ਥੋੜੀ ਸੀਕ੍ਰੇਟ ਗੱਲ ਕੋਈ ਨਹੀਂ ਸੁਣੀ। ਨਹੀਂ ਸੁਣੀ ਉਹਨਾਂ ਨੇ। ਬਚ ਕੀਤਾ ਨਹੀਂ ਸੁਣੀ, ਨਹੀਂ ਤੇ ਛਿੱਤਰ ਪੈ ਜਾਣੇ ਤੇਰੇ। ਬਚ ਗਿਆ ਮੈਂ। ਹਾਂਜੀ ਚਾਚਾ ਜੀ ਕੀ ਤਿਆਰੀਆਂ ਕਰੀਆਂ ਨੇ ਫਿਰ ਸਟੇਜ ਵਾਸਤੇ, ਕਿਉਂਕਿ ਮੈਂ ਸੁਣਿਆ ਕਹਿੰਦੇ ਵੀ ਤੁਹਾਡਾ ਉਧਰ ਇੰਤਜ਼ਾਰ ਹੋ ਰਿਹਾ। ਦੇਖੋ ਜੀ, ਜਿਸ ਪ੍ਰੋਗਰਾਮ ਵਾਸਤੇ ਅਸੀਂ ਆਏ ਹਾਂ ਨਾ, ਇਹ ਗਾਇਕੀ ਦਾ ਐਸਾ ਮਹਾਕੁੰਭ ਹੈ ਜਿੱਥੇ ਸਾਰੇ ਕਲਾਕਾਰ ਆਪਣੇ ਗੀਤ ਸੰਗੀਤ ਕਾਮੇਡੀ ਜੋ ਵੀ ਹੈ ਵੱਧ ਤੋਂ ਵੱਧ ਚੜ ਕੇ ਇੱਥੇ ਮਤਲਬ ਹਿੱਸਾ ਲੈਂਦੇ ਆ। ਤੇ ਓਏ ਤੈਨੂੰ ਗਾਉਣਾ ਆਉਂਦਾ, ਪਹਿਲਾਂ ਗੱਲ ਕਰ ਲੈਂਦੇ। ਤੇ ਇੱਥੇ ਬਹੁਤ ਵਧੀਆ ਸਾਡੀ ਤਿਆਰੀ ਇਹੋ ਹੀ ਆ ਕਿ ਅਸੀਂ ਵੱਧ ਤੋਂ ਵੱਧ ਸਮਾਜ ਨੂੰ ਮੈਸੇਜ ਦੇ ਸਕੀਏ, ਆਪਣੀ ਕਾਮੇਡੀ ਰਾਹੀਂ ਜੋ ਸਾਡੇ ਸਮਾਜ 'ਚ ਬੁਰਾਈਆਂ ਨੇ ਉਹਨਾਂ ਨੂੰ ਦੂਰ ਕਰ ਸਕੀਏ। ਤੇ ਹਸਾਉਣਾ ਅਲੱਗ ਚੀਜ਼ ਹੈ, ਮੈਸੇਜ ਦੇਣਾ ਅਲੱਗ ਚੀਜ਼ ਹੈ। ਸੋ ਅਸੀਂ ਅੱਜ ਇਹ ਦੋਨੇ ਚੀਜ਼ਾਂ ਇਕੱਠੀਆਂ ਸਟੇਜ ਤੇ ਦਿਖਾਵਾਂਗੇ ਕਿ ਕਿਵੇਂ ਲੋਕਾਂ ਨੂੰ ਹਸਾ ਕੇ ਤੇ ਨਾਲ ਮੈਸੇਜ ਛੱਡਾਂਗੇ। ਅੱਛਾ ਚਾਚਾ ਜੀ, ਤੁਸੀਂ ਕਦੇ ਗਾਉਣ ਦੀ ਟਰਾਈ ਕੀਤੀ? ਕਿਉਂਕਿ ਅੱਜ ਕੱਲ ਹਰ ਬੰਦਾ ਗਾ ਰਿਹਾ, ਕਦੇ ਗਾਉਨੇ ਹੋ ਸਟੇਜ ਤੇ? ਮੈਂ ਗਾ ਲੈਣਾ। ਅੱਛਾ ਮੈਂ ਗਾ ਲੈਣਾ। ਚਲੋ ਫਿਰ ਆਉਣ ਦਿਓ। ਇਹ ਦੋ ਕਾਲੀਆਂ ਲਈਆਂ ਘਰੇ ਬੱਧੀਆਂ। ਅੱਛਾ ਹਾਂ ਭਾਜੀ ਗਾ ਨਹੀਂ ਲੈਂਦਾ, ਗਾਂ ਲੈਂਦਾ ਗਾਂ। ਅੱਛਾ ਨਹੀਂ ਮੈਂ ਤਾਂ ਗਾਉਣ ਦੀ ਗੱਲ ਕਰ ਰਿਹਾ, ਗਾਉਣ ਦੀ। ਹਾਂ ਤੁਸੀਂ ਗਾਇਆ ਕਦੇ? ਨਹੀਂ ਦੇਖੋ ਜੀ, ਸਿਆਣੇ ਕਹਿੰਦੇ ਜਿਸਕਾ ਕੰਮ ਉਸਕੋ ਸਾਜੇ। ਸੋ ਅਸੀਂ ਕਾਮੇਡੀ ਦਾ ਹੀ, ਕਿਉਂਕਿ ਦੁਨੀਆ ਵਿੱਚ ਅਸੀਂ ਭਾਜੀ ਦੇਖੋ ਕਾਮੇਡੀ ਵਾਸਤੇ ਆਏ ਹਾਂ ਤੇ ਕਾਮੇਡੀ ਹੀ ਕਰਨੀ ਹੈ, ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਹੱਸਣਾ ਕੁੱਦਣਾ ਮਨ ਕਾ ਚਾਓ। ਸੋ ਅਸੀਂ ਹੱਸਦੇ ਹਾਂ ਤੇ ਹਸਾਉਂਦੇ ਹਾਂ। ਔਰ ਜਿਹੜੀ ਸੰਗੀਤ ਹੈ ਇਹ ਘਰਾਣੇ 'ਚ ਗਾਇਕੀ ਮਿਲਦੀ, ਜਿੱਦਾਂ ਬੂਟਾ ਮੁਹੰਮਦ ਜੀ ਦੇ ਪਰਿਵਾਰ ਦੇ ਵਿੱਚ ਇਹ ਗਾਇਕੀ ਤੁਰੀ ਆ ਰਹੀ ਹੈ। ਇਹਨਾਂ ਦੇ ਜੱਦੀ ਪੁਸ਼ਤੀ ਤੋਂ ਤੁਰੀ ਆ ਰਹੀ ਗਾਇਕੀ। ਗਾੜੀ ਇਹਨਾਂ ਦੇ ਜਿਹੜੇ ਸ਼ਾਗਿਰਦ ਨੇ ਜਾਂ ਇਹਨਾਂ ਦੇ ਜਿੰਨੇ ਵੀ ਨਾਲ ਹੋਰ ਭਰਾ ਨੇ ਉਹ ਸਾਰੇ ਸੰਗੀਤ ਵਾਲੇ ਹੈ। ਸੋ ਉਹ ਫਿਰ ਗਾਇਕੀ ਸਾਡੇ ਵਾਸ ਦੀ ਗੱਲ ਨਹੀਂ ਹੈ, ਬਾਕੀ ਕੋਸ਼ਿਸ਼ ਕਰਾਂਗੇ ਗਾਉਣ ਦੀ। ਤੁਸੀਂ ਗਾਇਆ ਕਦੇ? ਹਾਂਜੀ ਨਹੀਂ ਕੋਈ ਨਹੀਂ ਜੀ, ਸਭ ਕੋਈ ਨਹੀਂ ਗਾਉਂਦਾ, ਤੀਰ ਤੁੱਕੇ ਵਾਲੇ ਹੀ ਆ। ਅੱਛਾ ਫਿਰ ਤੁਸੀਂ ਕੀ ਖਾਸ ਤਿਆਰੀ ਕਰੀ ਹੈ? ਕਿਹੜੀ ਆਈਟਮ ਪੇਸ਼ ਕਰਨ ਜਾ ਰਹੇ? ਮੇਰੀ ਆਈਟਮ ਮੇਰੀ ਆਈਟਮ ਇਹਦੇ ਨਾਲ ਹੀ ਹੁੰਦੀ ਆ। ਇਹਦੀ ਲਾਭਾ ਮੈਂ ਹੀ ਕਰਨੀ ਹੁੰਦੀ ਸਟੇਜ ਤੇ। ਸੋ ਵੈਸੇ ਅੱਜ ਕੱਲ ਚਾਚੇ ਬਿਸ਼ਨੇ ਦੀ ਚੜ੍ਹਾਈ ਬਹੁਤ ਹੈ, ਤੁਹਾਡੀ ਚੜ੍ਹਾਈ ਬਹੁਤ ਹੈ, ਕੀ ਕਹਿਣਾ ਚਾਹੋ? ਬਸ ਬਹੁਤ ਹੀ ਚੜਾਈ ਹੈ ਜੀ, ਸਾਡਾ ਘਰ ਉੱਚੀ ਜਗ੍ਹਾ ਤੇ ਚੜਾਈ ਬਹੁਤ ਹੈ। ਬਹੁਤ ਮੈਂ ਨਾ ਮੋਟਰਸਾਈਕਲ ਹੀ ਮਹਾਂ ਚੜਦਾ ਉੱਥੇ ਜੀ, ਹਨਾ? ਤੂੰ ਵੀ ਚੜਾਈ ਵਾਲਾ ਘਰ ਦਾ ਘੋੜ। ਇਹ ਚੜਦਾ ਹੈ, ਇਹਨੂੰ ਸ਼ਰਾਬ ਚੜੀ ਹੁੰਦੀ ਹੈ। ਇਹਨੂੰ ਚੜ੍ਹਾਈ ਦਾ ਨੁਕਸਾਨ ਵੀ ਹੁੰਦਾ? ਕੋਈ ਚੜ੍ਹਾਈ ਦੇ ਕੋਈ ਨੁਕਸਾਨ? ਦੇਖੋ ਜੀ, ਚੜਾਈ ਦਾ ਨੁਕਸਾਨ ਇਹੋ ਆ ਵੀ ਕੋਈ ਵੀ ਕਦਮ ਜਿਹੜਾ ਸੋਚ ਸਮਝ ਕੇ ਰੱਖਣਾ ਚਾਹੀਦਾ। ਤੁਹਾਡਾ ਇੱਕ ਲਫ਼ਜ਼ ਤੁਹਾਨੂੰ ਉਹ ਚੜਾਈ ਤੋਂ ਠਾਂ ਵੀ ਡੇਗ ਸਕਦਾ। ਅਸੀਂ ਤਾਂ ਇਹੀ ਕਹਿੰਦੇ ਆ ਕਿ ਕੋਈ ਵੀ ਲਫ਼ਜ਼ ਤੋਲ ਕੇ ਬੋਲੋ ਤੇ ਸਮਾਜ ਵਿੱਚ ਕਿੱਦਾਂ ਰਹਿਣਾ, ਕਿਸੇ ਧਰਮ ਨੂੰ ਠੇਸ ਨਾ ਪਹੁੰਚਾਓ, ਕਿਸੇ ਨੂੰ ਮਾੜਾ ਨਾ ਬੋਲੋ, ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦੀ ਚੁਗਲੀ ਨਾ ਕਰੋ। ਤੁਹਾਡੀ ਚੜਾਈ ਆਪਣੇ ਆਪ ਤਾਂ ਦੀ ਤਾਂ ਹੋਰ ਹੁੰਦੀ ਜਾਏਗੀ। ਤੇ ਜੇ ਤੁਸੀਂ ਇਹ ਕੰਮ ਕਰਨੇ ਲੱਪੇ ਫਿਰ ਇੱਕੋ ਚੜਾਈ ਆ ਪੱਕੀ ਸਿੱਧੀ ਤਾਂ ਨੂੰ। ਅੱਛਾ ਇੱਕ ਆਖਰੀ ਸਵਾਲ, ਅੱਜ ਕੱਲ ਤੁਸੀਂ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਰਹੇ ਹੋ, ਫਿਲਮਾਂ ਬਾਰੇ ਮਤਲਬ ਕੀ ਕਹਿਣਾ ਚਾਹੋਗੇ? ਤੁਹਾਡੇ ਫੈਨ ਤੁਹਾਨੂੰ ਜਿਹੜੇ ਸਿਨੇਮਿਆਂ 'ਚ ਦੇਖਦੇ ਨੇ। ਦੇਖੋ ਜੀ, ਮੈਂ ਇੱਕ ਫਿਲਮ ਕੀਤੀ ਸੀ ਜਿਹਦੇ ਵਿੱਚ ਮੈਂ ਕੰਮ ਕੀਤਾ ਬਤੌਰ ਬਹੁਤ ਅੱਛਾ ਕਰੈਕਟਰ ਮਿਲਿਆ। ਕੁੜਮਾਈਆਂ ਫਿਲਮ, ਹਰਜੀਤ ਹਰਮਨ ਹੀਰੋ ਸੀ, ਗੁਰਮੀਤ ਸਾਜਨ ਭਾਈ ਨੇ ਮੈਨੂੰ ਮੌਕਾ ਦਿੱਤਾ, ਟੋਨੀ ਹੋਣਾ ਨੇ। ਉਸ ਤੋਂ ਬਾਅਦ ਤਵੀਤ ਮੂਵੀ 'ਚ ਅਸੀਂ ਦੋਨਾਂ ਨੇ ਇਕੱਠਿਆਂ ਕੰਮ ਕੀਤਾ। ਉਹ ਤਵੀਤ ਮੂਵੀ ਅਜੇ ਆਉਣੀ ਆ, ਰਿਲੀਜ਼ ਹੋਣੀ ਆ। ਔਰ ਉਸ ਤੋਂ ਬਾਅਦ ਮੇਰੀ ਨਾਡੂ ਖਾਂ ਮੂਵੀ ਰਿਲੀਜ਼ ਹੋਈ, ਹਰੀਸ਼ ਵਰਮਾ ਦੀ, ਵਾਮਿਕਾ ਗੱਬੀ ਜੀ। ਔਰ ਉਸ ਵਿੱਚ ਮੈਂ ਜੇਠ ਸਿੰਘ ਦਾ ਕਰੈਕਟਰ ਕੀਤਾ। ਮੇਰਾ ਬੀਐਨ ਸ਼ਰਮਾ ਭਾਜੀ ਦੇ ਨਾਲ ਬਹੁਤ ਪਿਆਰਾ ਇੱਕ ਰੋਲ ਸੀ, ਐਕਟ ਸੀ। ਤੇ ਹੁਣ ਮੇਰੀ ਫਿਲਮ ਆ ਰਹੀ ਆ 6 ਦਸੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ, ਜਰੂਰ ਦੇਖਿਓ। ਫਿਲਮ ਦਾ ਨਾਂ ਪੁੱਛੋ ਮਾੜਾ ਜਿਹਾ, ਤੁਸੀਂ ਪੁੱਛੋ। ਹਾਂ ਨਾਂ ਦੱਸਿਓ ਜੀ ਫਿਰ। ਤੂੰ ਮੇਰਾ ਕੀ ਲੱਗਦਾ? ਅੱਛਾ ਮਤਲਬ ਇਹੀ ਨਾਂ ਹੈ ਫਿਲਮ ਦਾ? ਆਹੋ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਤੁਸੀਂ ਤੇ ਸਾਡੇ ਨੂੰ ਜੀ ਆਇਆਂ ਨੂੰ ਜੀ। ਫਿਲਮ ਦਾ ਨਾਂ ਹੈ ਤੂੰ ਮੇਰਾ ਕੀ ਲੱਗਦਾ। 6 ਦਸੰਬਰ ਨੂੰ ਲੱਗ ਰਹੀ ਹੈ। ਔਰ ਇਸ ਫਿਲਮ ਦੀ ਖਾਸੀਅਤ ਇਹ ਆ
ਕਿ ਮੈਂ ਪਹਿਲੀ ਵਾਰੀ ਉਸ ਕਲਾਕਾਰ ਨਾਲ ਕੰਮ ਕੀਤਾ ਜਿਨ੍ਹਾਂ ਨੂੰ ਦੇਖ ਕੇ ਅਸੀਂ ਵੱਡੇ ਹੋ ਗਏ, ਬੁੱਢੇ ਹੋ ਗਏ, ਤੇ ਉਹ ਅੱਜ ਵੀ ਬੁੱਢੇ ਨਹੀਂ ਹੈ। ਉਹ ਨੇ ਜੋਗਰਾਜ ਜੀ, ਜਿਨ੍ਹਾਂ ਨਾਲ ਮੇਰਾ ਬਹੁਤ ਪਿਆਰਾ ਸੀਨ ਹੈ, 4 ਸੀਨ ਹੈ ਮੇਰੇ ਜੋਗਰਾਜ ਜੀ ਦੇ ਨਾਲ। ਸੋ ਬਹੁਤ ਪਿਆਰੀ ਮੂਵੀ ਹੈ। ਤੂੰ ਮੇਰਾ ਕੀ ਲੱਗਦਾ 6 ਦਸੰਬਰ ਨੂੰ ਇਹਨੇ ਕੰਮ ਕੀਤਾ ਫਿਲਮ 'ਚ। ਇਹਨੇ ਵੀ ਕੰਮ ਕੀਤਾ। ਜਿੰਨਾ ਵੀ ਸਮਾਨ ਸਾਰਾ ਇਹਨੇ ਢੋਇਆ, ਅੱਛਾ, ਚਾਹ ਪਿਆਓ, ਸਮਾਨ ਇਕੱਠਾ ਕਰੋ, ਰੋਟੀਆਂ ਦਾ ਕੰਮ ਸਾਰਾ ਇਹਨੇ ਕੰਮ ਕੀਤਾ। ਓਕੇ 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 ਹਾਂਜੀ। ਚਲੋ ਅੱਛਾ, ਫਾਈਨਲੀ ਪੰਜਾਬੀਆਂ ਨੂੰ ਆਸਟ੍ਰੇਲੀਆ 'ਚ ਜਿਹੜੇ ਸੱਜਣ ਤੁਹਾਨੂੰ ਦੇਖ ਰਹੇ ਨੇ, ਆਪਣੇ ਵੱਲੋਂ ਕੀ ਸੁਨੇਹਾ ਚਾਚਾ ਬਿਸ਼ਨਾ ਦੇਣਾ ਚਾਹੋਗੇ? ਆਸਟ੍ਰੇਲੀਆ ਵਾਲੇ ਵੀਰ ਜਿੰਨੇ ਵੀ ਆਸਟ੍ਰੇਲੀਆ 'ਚ ਵਸਦੇ ਨੇ ਪੰਜਾਬੀ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਇਹ ਇੰਟਰਵਿਊ ਚਲੋ ਹੁਣ ਹੋ ਰਹੀ ਆ। ਸਭ ਤੋਂ ਪਹਿਲਾਂ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ, ਜੋ ਕਿ ਹਾਲੇ ਕਿ ਲੰਘ ਕੇ ਗਿਆ, ਔਰ ਦੀਪਾਵਲੀ ਦੀਆਂ ਵੀ ਮੁਬਾਰਕਾਂ ਜੋ ਹੁਣੇ ਲੰਘ ਕੇ ਗਈ ਹੈ। ਨਵੇਂ ਸਾਲ ਦੀਆਂ ਤੁਹਾਨੂੰ ਐਡਵਾਂਸ 'ਚ ਮੁਬਾਰਕਾਂ, ਹੈਪੀ ਨਿਊ ਈਅਰ। ਔਰ ਬਾਬੇ ਨਾਨਕ ਜੀ ਦੇ ਪ੍ਰੋਗਰਾਮ 550 ਸਾਲਾ ਜਿਹੜਾ ਆ ਰਿਹਾ ਗੁਰਪੁਰਬ, ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਬੇਨਤੀ ਕਰਾਂਗਾ ਇਸ ਦਿਨ ਤੁਸੀਂ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਸਿਮਰਨ ਕਰਨੇ ਨੇ, ਬਾਣੀ ਪੜ੍ਹਨੀ, ਨਿਤਨੇਮ ਕਰਨਾ ਹੈ, ਕਿਉਂਕਿ ਜੋ ਤੁਹਾਡੇ ਕੋਲ ਕੋਈ ਵੀ ਗੁਨਾਹ ਹੋਇਆ ਹੋਊਗਾ ਤੁਹਾਡੇ ਸਾਰੇ ਬਖਸ਼ਾਏ ਜਾਣ, ਕਿਉਂਕਿ ਮਾਲਕ ਕਿਤੇ ਦੂਰ ਨਹੀਂ ਹੈ, ਤੁਹਾਡੇ ਹਿਰਦੇ 'ਚ ਹੀ ਆ, ਤੇ ਤੁਸੀਂ ਉਹਨੂੰ ਜਾਗਰੂਕ ਕਰੋ ਬਸ। ਸੋ ਮੈਂ ਆਸਟ੍ਰੇਲੀਆ ਵਾਲੇ ਸਾਰੇ ਵੀਰਾਂ ਦਾ ਬਹੁਤ-ਬਹੁਤ ਥੈਂਕਸ ਕਰਦਾ ਜਿਹੜੇ YouTube ਤੇ ਪਿਆਰ ਦਿੰਦੇ ਆ, ਔਰ ਤੁਹਾਡਾ ਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਇੱਥੇ ਚੱਲ ਕੇ ਆਏ, ਤੁਹਾਡੇ ਕਦਮਾਂ ਨੂੰ ਸਲਾਮ। ਆਸਟ੍ਰੇਲੀਆ ਦੇ ਵਿੱਚ ਜਿੰਨੇ ਪੰਜਾਬੀ ਭੈਣ ਭਰਾ ਵਸਦੇ ਨੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਲਓ ਜੀ, ਫਿਰ 6 ਦਸੰਬਰ ਡੇਟ ਨੋਟ ਕਰ ਲਿਓ। ਚਾਚਾ ਬਿਸ਼ਨਾ, ਤੂੰ ਮੇਰਾ ਕੀ ਲੱਗਦਾ ਪੰਜਾਬੀ ਫਿਲਮ? ਮੈਂ ਤੇ ਭਰਾਵਾ ਫਿਲਮ ਦਾ ਨਾਂ ਹੈ ਜੀ। ਹਾਂ, ਫਿਲਮ ਦਾ ਨਾਂ ਤੂੰ ਮੇਰਾ ਕੀ ਲੱਗਦਾ। ਸੋ ਇਹ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਯੋਗਰਾਜ ਸਰ ਦੇ ਨਾਲ। ਸੋ ਫਿਲਹਾਲ ਇੰਨਾ ਹੀ ਜੀ। ਹੁਣ ਸਟੇਜ ਤੇ ਨੂਰਪੁਰ ਪਿੰਡ ਦੇ ਵਿੱਚ ਇਹਨਾਂ ਨੇ ਰੌਣਕ ਲਾਉਣੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਬਿਕੋਜ਼ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ। ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਰੌਣਕਾਂ ਲੱਗੀਆਂ ਹੋਈਆਂ ਨੇ, ਤੇ ਅੱਜ ਮੈਂ ਕਹਿੰਦਾ ਮੈਨੂੰ ਬੜਾ ਵਧੀਆ ਲੱਗ ਰਿਹਾ, ਮਜ਼ਾ ਆ ਰਿਹਾ ਕਿ ਮੈਂ ਬਹੁਤ ਤਗੜੇ ਕਲਾਕਾਰਾਂ ਤੇ ਫਨਕਾਰਾਂ ਦੇ ਨਾਲ ਗੱਲ ਕਰ ਰਿਹਾ, ਤੇ ਵਾਕਈ ਜਿਨ੍ਹਾਂ ਨੂੰ ਸੁਣ ਕੇ ਸਕੂਨ ਆਉਂਦਾ, ਸਵਾਦ ਆਉਂਦਾ ਹੈ। ਸੋ ਮੇਰੇ ਨਾਲ ਇੱਕ ਹੁਣ ਬਹੁਤ ਹੀ ਹੋਰ ਸਾਡੇ ਪੰਜਾਬ ਦੀ ਘੈਂਟ ਸਿੰਗਰ ਮੇਰੀ ਭੈਣ ਰੀਤੂ ਚੱਸ ਉਹ ਮੌਜੂਦ ਨੇ, ਜਿਨ੍ਹਾਂ ਨੂੰ ਆਪਾਂ ਵੌਇਸ ਆਫ ਪੰਜਾਬ ਸੀਜ਼ਨ 7 ਦੇ ਵਿੱਚ ਵੇਖਿਆ, ਤੇ ਇਹਨਾਂ ਨੇ ਟੌਪ ਕੀਤਾ, ਕਮਾਲ ਕੀਤੀ, ਤੇ ਹੁਣੇ ਪੰਜਾਬ ਦੇ ਨੋਨ ਸਿੰਗਰਾਂ ਦੇ ਵਿੱਚ ਇੱਕ ਇਹਨਾਂ ਦਾ ਵੱਡਾ ਨਾਂ ਹੈ। ਤੇ ਹੁਣੇ ਕੈਨੇਡਾ ਤੋਂ ਵੀ ਇਹ ਟੂਰ ਲਾ ਕੇ ਪਰਤੇ ਨੇ, ਤੇ ਕੈਨੇਡਾ ਵਾਲਿਆਂ ਨੂੰ ਤਾਂ ਪਤਾ ਹੀ ਹੈ ਕਿਉਂਕਿ ਜਿੱਥੇ ਗਾਇਆ ਇਹਨਾਂ ਨੇ ਬੱਲੇ ਕਰਾਈ ਆ। ਸੋ ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ ਰੀਤੂ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਰੀਤੂ, ਵੌਇਸ ਆਫ ਪੰਜਾਬ ਦੀ ਗੱਲ ਕਰੀਏ, ਤੁਸੀਂ ਟੌਪ ਕੀਤਾ, ਬਹੁਤ ਵਧੀਆ ਰਿਸਪੌਂਸ ਮਿਲਿਆ ਤੁਹਾਨੂੰ, ਬਹੁਤ ਜ਼ਿਆਦਾ। ਮੈਂ ਤੁਹਾਡੇ ਐਪੀਸੋਡ ਵੀ ਨੋਟ ਕਰਦਾ ਸੀ, ਸਟੈਂਡਿੰਗ ਓਵੇਸ਼ਨਾਂ ਜੱਜਾਂ ਵੱਲੋਂ ਮਿਲਦੀਆਂ ਸੀ। ਸੋਚਿਆ ਸੀ ਇੰਨਾ ਜਦੋਂ ਸਟਾਰਟ ਕੀਤਾ ਕਿ ਯਾਰ ਅੱਛਾ ਮੈਂ ਟੌਪ ਕਰ ਜੂੰ? ਨਹੀਂ, ਇਹ ਚੀਜ਼ਾਂ ਅਸੀਂ ਬਿਲਕੁਲ ਨਹੀਂ ਸੀ ਸੋਚੀਆਂ, ਕੋਜ਼ ਅਸੀਂ ਸੋਚਦੇ ਹੁੰਦੇ ਸੀ ਬਈ ਇਸ ਰਾਊਂਡ 'ਚ ਐਲੀਮੀਨੇਸ਼ਨ ਹੋ ਜਾਣੀ ਹੈ, ਇਸ ਰਾਊਂਡ 'ਚ, ਪਰ ਬਾਬਾ ਜੀ ਦੀ ਬਹੁਤ ਕਿਰਪਾ ਰਹੀ ਆ ਕਿ ਸੋਚਦੇ ਬਹੁਤ ਵੱਡਾ ਮੁਕਾਮ ਮਿਲਿਆ। ਵੌਇਸ ਆਫ ਪੰਜਾਬ ਲਈ ਕੋਈ ਖਾਸ ਤਿਆਰੀ ਕੀਤੀ ਸੀ ਜਾਂ ਵੈਸੇ ਹੀ ਤੁਸੀਂ ਮੂਡ ਬਣਾ ਰਹੇ ਸੀ ਵੀ ਚਲੋ ਕੋਈ ਨਹੀਂ, ਚੱਲਦੇ ਹਾਂ ਆਡੀਸ਼ਨ ਦੇ ਦਿੰਦੇ ਹਾਂ? ਨਹੀਂ, ਅਸੀਂ ਵੈਸੇ ਹੀ ਫੈਮਿਲੀ ਟ੍ਰਿਪ ਸਾਡਾ ਲੁਧਿਆਣੇ, ਅਸੀਂ ਘੁੰਮਣ ਗਏ ਸੀ, ਉੱਥੇ ਆਡੀਸ਼ਨ ਹੁੰਦੇ ਪਏ ਸੀ। ਸੋ ਅਸੀਂ ਵੀਰਾ ਕਹਿੰਦਾ ਚਲੋ ਆਪਾਂ ਆਡੀਸ਼ਨ ਟਰਾਈ ਕਰ ਲੈਂਦੇ ਹਾਂ। ਸੋ ਟਰਾਈ ਦੇ ਵਿੱਚ ਬਹੁਤ ਵੱਡੀ ਮਤਲਬ ਵੀਰੇ ਦੀ ਬਦੌਲਤ ਭੈਣ ਵਿਨਰ ਬਣ ਗਈ। ਬਿਲਕੁਲ। ਅੱਛਾ, ਤੁਹਾਨੂੰ ਯਕੀਨ ਸੀ ਕਿ ਤੁਹਾਡੀ ਭੈਣ ਜਿੱਤ ਜੂਗੀ, ਟੌਪ ਕਰ ਜੂਗੀ? ਯਕੀਨ ਸੀ ਜੀ ਪਰਮਾਤਮਾ ਤੇ, ਉਹਨਾਂ ਨੇ ਪਾਰ ਲੰਘਾਉਣਾ ਸੀ, ਸਾਡੇ ਮੁਰਸ਼ਦ ਤੇ, ਇਹਨਾਂ ਦੇ ਉਸਤਾਦਾਂ ਦੇ ਯਕੀਨ ਤੇ ਇਹਨਾਂ ਦੇ ਭੈਣ ਤੇ ਮਾਣ ਸੀ ਵੀ ਹਾਂ ਕਰਨਗੇ ਕੁਝ ਨਾ ਕੁਝ ਤਾਂ ਕਰਕੇ ਆਉਣਗੇ। ਅੱਛਾ ਰੀਤੂ, ਬਹੁਤ ਛੋਟੀ ਏਜ ਦੇ ਵਿੱਚ ਤੁਸੀਂ ਇੱਕ ਅੱਛੇ ਸਿੰਗਰ ਹੋ, ਸਿੱਖ ਕੇ ਗਾਉਂਦੇ ਹੋ, ਤੇ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਕਿਉਂਕਿ ਅੱਜ ਛੋਟੀ ਉਮਰ 'ਚ ਇੱਕ ਬਹੁਤ ਅੱਛਾ ਲੈਵਲ ਤੁਹਾਨੂੰ ਮਿਲ ਚੁੱਕਿਆ? ਫੀਲਿੰਗ ਭਾਜੀ ਬਹੁਤ ਅੱਛਾ ਫੀਲ ਹੁੰਦਾ ਜਦੋਂ ਤੁਹਾਨੂੰ ਕੋਈ ਜਾਣਦਾ ਹੈ ਨਾ, ਜਦੋਂ ਤੁਸੀਂ ਸਟਰਗਲਰ ਹੁੰਨੇ ਹੋ, ਇੱਕ ਸਟਰਗਲਰ ਹੋਣ ਦੇ ਬਾਵਜੂਦ ਜਦੋਂ ਤੁਹਾਨੂੰ ਕੋਈ ਜਾਣਦਾ ਨਾ, ਉਹ ਤੁਹਾਡੀ ਫੀਲਿੰਗ ਇੱਕ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਉਦੋਂ ਕੀ ਫੀਲ ਕਰਦੇ ਹੋ, ਹੈ ਨਾ। ਸੋ ਬਹੁਤ ਅੱਛਾ ਲੱਗਦਾ ਜਦੋਂ ਕੋਈ ਪਹਿਚਾਣਦਾ ਵੀ ਤੁਸੀਂ ਹੋ, ਸੋ ਬਹੁਤ ਚੰਗਾ ਲੱਗਦਾ। ਕੀ ਬਾਤ। ਅੱਛਾ, ਵੌਇਸ ਆਫ ਪੰਜਾਬ ਦੀ ਗੱਲ ਕਰਾਂ, ਤੁਹਾਡਾ ਗਾਣਾ ਇੱਕ ਯਾਦ ਆਉਂਦਾ, ਸੋਨੇ ਦੀਆਂ ਡੰਡੀਆਂ, ਰਾਈਟ? ਉਹ ਸਾਨੂੰ ਜ਼ਰੂਰ ਸੁਣਾਇਓ, ਬਿਕਾਜ਼ ਉਹਦੇ ਕਾਫੀ ਚਰਚੇ ਹੋਏ ਸੀ, ਤੇ ਅੱਜ ਵੀ YouTube ਤੇ ਜਦੋਂ ਦੇਖਦੇ ਆ ਤੇ ਬਾਕੀ ਉਹ ਬਹੁਤ ਗਾਣੇ ਨੂੰ ਸੁਣ ਕੇ ਸਕੂਨ ਆਉਂਦਾ ਜੀ। ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ, ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ, ਤੇ ਕੰਨਾਂ ਵਿੱਚ ਪਾ ਦੇ, ਮੈਂ ਤੇਰੇ ਕੁਰਬਾਨ ਸੋਹਣਿਆ, ਮੈਂ ਤੇਰੇ ਕੁਰਬਾਨ ਸੋਹਣਿਆ, ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ। ਕੀ ਬਾਤ ਹੈ। ਅੱਛਾ ਰੀਤੂ, ਕਿਹੋ ਜਿਹਾ ਕੰਟੈਂਟ, ਕਿਹੋ ਜਿਹੇ ਗਾਣੇ ਤੁਹਾਨੂੰ ਗਾਉਣੇ ਪਸੰਦ ਨੇ, ਮਤਲਬ ਜੋ ਗਾ ਕੇ ਤੁਹਾਨੂੰ ਸਕੂਨ ਮਿਲਦਾ ਕਿ ਆਹ ਕਰਕੇ ਨਾ ਸਵਾਦ ਆ ਜਾਂਦਾ? ਭਾਜੀ ਮੈਂ ਐਕਚੁਅਲ 'ਚ ਸਕੂਨ ਵਾਲੀ ਗਾਇਕੀ, ਜਿੱਦਾਂ ਸੈਡ, ਰੋਮਾਂਟਿਕ ਤੇ ਸੂਫੀ ਗਾ ਕੇ ਮੈਂ ਬਹੁਤ ਪਸੰਦ ਕਰਦੀ ਹਾਂ, ਬਟ ਗਾਉਣਾ ਪੈਂਦਾ ਜੋ ਅੱਜ ਚੱਲਦਾ। ਅੱਜ ਕੱਲ ਦਾ ਵੀ ਮਾਹੌਲ ਦਾ ਧਿਆਨ ਰੱਖਣਾ ਪੈਂਦਾ। ਅੱਛਾ, ਹੁਣ ਲੇਟੈਸਟ ਕੀ ਪਲਾਨ ਕਰ ਰਹੇ ਹੋ ਕੁਛ ਇਨ ਫਿਊਚਰ, ਜੋ ਤੁਸੀਂ ਥੋੜਾ ਜਿਹਾ ਅੱਜ ਕੱਲ ਦੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਗਾਣਾ ਕੋਈ ਪਲਾਨ ਕਰ ਰਹੇ ਹੋ ਜੋ ਛੇਤੀ ਤੁਸੀਂ ਲੈ ਕੇ ਆਓਗੇ?
ਆਲਰੇਡੀ ਗਾਣਾ ਇੱਕ ਤਾਂ ਅਸੀਂ ਰਿਲੀਜ਼ ਆਪਣਾ ਕਰ ਚੁੱਕੇ ਹਾਂ, ਸੋ ਇੱਕ ਆਉਣ ਵਾਲੇ ਨੈਕਸਟ ਮੰਥ ਦੇ ਵਿੱਚ ਅਸੀਂ ਆਪਣਾ ਬੀਟ ਗਾਣਾ ਰਿਲੀਜ਼ ਕਰਾਂਗੇ। ਸੋ ਆਈ ਹੋਪ ਕਿ ਵਧੀਆ ਰਿਸਪੌਂਸ ਮਿਲੂਗਾ। ਅੱਛਾ, ਤੁਸੀਂ ਫੋਕ ਦੀ ਗੱਲ ਕੀਤੀ ਹੈ, ਫੋਕ ਜਾਂ ਜਿਸ ਤਰ੍ਹਾਂ ਦਾ ਸੂਫੀ ਤੁਸੀਂ ਗਾਉਂਦੇ ਹੋ, ਤੇ ਤੁਹਾਨੂੰ ਲੱਗਦਾ ਵੀ ਸੂਫੀ ਗਾਣਿਆਂ ਦਾ ਵੀ ਅੱਗੇ ਫਿਊਚਰ ਹੁਣ ਬਹੁਤ ਬਣ ਜੂ? ਕਿਉਂਕਿ ਅਜੇ ਤੱਕ ਜਿਹੜੇ ਸੂਫੀ ਨੇ ਉਹ ਮੇਲਿਆਂ ਤੱਕ ਸੀਮਤ ਨੇ, ਅਜੇ ਟੀਵੀ ਤੇ ਜਾਂ ਕਿਸੇ ਵੱਡੇ ਸ਼ੋਜ਼ ਦੇ ਵਿੱਚ ਉਹ ਨਹੀਂ ਚੱਲਦੇ। ਭਾਜੀ ਉਹੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਨਾ ਕਿ ਗਾਉਣਾ ਬੰਦਾ ਜੋ ਪਸੰਦ ਕਰਦਾ ਉਹ ਨਹੀਂ ਚੱਲਦਾ, ਤੁਹਾਨੂੰ ਅਕੋਰਡਿੰਗ ਉਹਦੇ ਚੱਲਣਾ ਪੈਂਦਾ ਜੋ ਅੱਜ ਚੱਲ ਰਿਹਾ। ਸੋ ਗਾਉਣਾ ਮੈਂ ਪਸੰਦ ਕਰਦੀ ਐਕਚੁਅਲ 'ਚ ਸੂਫੀ, ਬਟ ਕਰਨਾ ਸਾਨੂੰ ਉਹ ਪੈਂਦਾ ਜੋ ਅੱਜ ਦੇ ਮਾਹੌਲ 'ਚ ਚੱਲ ਰਿਹਾ। ਕੀ ਬਾਤ। ਸੋ ਕਿਤੇ ਨਾ ਕਿਤੇ ਕਲਾਕਾਰਾਂ ਨੂੰ ਵੀ ਟੈਕਨੀਕਲ ਦਿੱਕਤਾਂ ਦਾ ਸਾਹਮਣਾ ਬਹੁਤ ਕਰਨਾ ਪੈਂਦਾ। ਅੱਛਾ ਰੀਤੂ, ਜਦੋਂ ਤੁਸੀਂ ਜਿੱਤ ਗਏ ਵੌਇਸ ਆਫ ਪੰਜਾਬ 'ਚ ਤੁਹਾਡਾ ਨਾਮ ਅਨਾਉਂਸ ਹੋਇਆ, ਕੀਤਾ ਇਹ ਹਾਲਾਤਾਂ ਸਾਨੂੰ ਭਾਵੇਂ ਵੱਖ ਵੱਖ ਨੇ, ਪਿੱਛੋਂ ਵੇਖ ਵੇਖ ਰੋਵੇਂ ਮੇਰੇ ਗੋਡੀਆਂ ਪਟੋਲੇ, ਪਿੱਛੋਂ ਵੇਖ ਵੇਖ ਰੋਵੇਂ ਮੇਰੇ ਗੋਡੀਆਂ ਪਟੋਲੇ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ, ਲੋੜੇ ਦਾ ਸ਼ਿੰਗਾਰ ਲਾਇਆ ਉਹਦੇ ਵਾਸਤੇ, ਲੋੜੇ ਦਾ ਸ਼ਿੰਗਾਰ ਲਾਇਆ ਉਹਦੇ ਵਾਸਤੇ, ਨੀ ਮੈਂ ਬਣੀ ਤੇ ਖੜੀ ਮੇਰੇ ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ, ਉਹ ਕਹਿੰਦਾ ਗੱਲ ਨਹੀਂ ਬਣੀ, ਕਿੱਥੇ ਨੇ ਉਹ ਸ਼ਾਮਾਂ, ਕਿੱਥੇ ਗਏ ਉਹ ਸਵੇਰੇ, ਪਲ ਵੀ ਨੀ ਲੰਘਦਾ ਸੀ ਤੇਰਾ ਬਿਨ ਮੇਰੇ, ਹੁਣ ਮੈਨੂੰ ਤੱਕਣਾ ਹੈ, ਹੁਣ ਮੈਨੂੰ ਤੱਕਣਾ ਹੈ, ਜਿਵੇਂ ਮੈਂ ਪਰਾਈ, ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾ। ਤੇ ਕਿਸ ਤਰ੍ਹਾਂ ਦਾ ਫੀਲ ਆਇਆ ਸੀ ਮਨ ਦੇ ਵਿੱਚ? ਮਤਲਬ ਕਿਹੜਾ ਤਾਂ ਗੁਬਾਰੇ ਫੁੱਟੇ ਹੋਣਗੇ ਵੀ ਕੀ ਬਾਤ ਹੈ, ਵੀ ਆਹ ਕੀ ਹੋ ਗਿਆ? ਭਾਜੀ ਐਕਚੁਅਲ 'ਚ ਜਦੋਂ ਜਿਹੜੀ ਚੀਜ਼ ਤੁਸੀਂ ਸੋਚੀ ਨਹੀਂ ਨਾ ਹੁੰਦੀ, ਤੁਹਾਡੀ ਸੋਚ ਤੋਂ ਬਾਹਰਲੀ ਚੀਜ਼ ਹੁੰਦੀ ਆ, ਉਹਨੂੰ ਲੈ ਕੇ ਤੁਸੀਂ ਇੱਕ ਸ਼ੌਕ ਦੇ ਵਿੱਚ ਚਲੇ ਜਾਂਦੇ ਹੋ। ਮਤਲਬ ਵਿਨਰ ਬਣਨ ਬਾਰੇ ਤੁਸੀਂ ਸੋਚੀ ਨਹੀਂ ਸੀ ਵੀ ਮੈਂ ਜਿੱਤ ਜੂੰਗੀ? ਕਦੇ ਵੀ ਨਹੀਂ ਸੀ ਸੋਚਿਆ। ਮੈਨੂੰ ਤਾਂ ਇਹ ਸੀਗਾ ਵੀ ਉਹਨਾਂ ਨੇ ਮੈਨੂੰ ਅੱਜ ਵੀ ਐਲੀਮੀਨੇਸ਼ਨ ਹੋਈ, ਅੱਜ ਵੀ ਐਲੀਮੀਨੇਸ਼ਨ ਹੋਈ। ਸੋ ਜਦੋਂ ਤੁਹਾਡੀ ਸੋਚ ਤੋਂ ਬਾਹਰਲੀ ਕੋਈ ਚੀਜ਼ ਹੁੰਦੀ ਹੈ ਨਾ, ਉਦੋਂ ਤੁਸੀਂ ਇੱਕ ਸ਼ੌਕ ਦੇ ਵਿੱਚ ਜਾਂਦੇ ਹੋ, ਸੋਚਦੇ ਵੀ ਹੋ ਵੀ ਇਹ ਚੀਜ਼ ਮੇਰੇ ਨਾਲ ਹੋਈ ਆ। ਸੋ ਉਸ ਟਾਈਮ ਮੈਂ ਵੀ ਇਹ ਸੋਚਦੀ ਸੀ ਵੀ ਇਹ ਚੀਜ਼ ਮੇਰੇ ਨਾਲ ਹੋਈ ਆ। ਕੀ ਬਾਤ ਹੈ। ਚਲੋ ਹੋ ਗਈ। ਤੇ ਫਾਈਨਲੀ ਸਾਡੇ ਪੰਜਾਬ ਦੇ ਕੋਲ ਇੱਕ ਮੈਂ ਕਹਿ ਸਕਦਾ ਮੇਰੀ ਭੈਣ ਰੀਤੂ ਬਹੁਤ ਵੱਡੀ ਸਿੰਗਰ ਹੈ, ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵੀ ਹੁਣ ਇਹ ਗਾਉਂਦੇ ਨੇ ਤੇ ਮੇਲਿਆਂ ਦੀ ਸ਼ਾਨ ਬਣਦੇ ਆ, ਤੇ ਆਵਾਜ਼ ਤੁਸੀਂ ਇਹਨਾਂ ਦੀ ਸੁਣੀ ਹੋਈ ਆ ਤੇ ਹੁਣ ਵੀ ਸੁਣ ਲਈ ਆ। ਸੋ ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਕਿ ਇਦਾਂ ਹੀ ਗਾਉਂਦੇ ਰਹਿਣ, ਤੇ ਲੇਟੈਸਟ ਜਿਹੜਾ ਇਹਨਾਂ ਦਾ ਗਾਣਾ ਅਗਲੇ ਮਹੀਨੇ ਆ ਰਿਹਾ, ਆਲ ਦਾ ਬੈਸਟ ਬੀਟ ਸੌਂਗ ਲੈ ਕੇ ਆ ਰਹੇ ਨੇ। ਸੋ ਜਿਵੇਂ ਤੁਸੀਂ ਇਹਨਾਂ ਨੂੰ ਵੌਇਸ ਆਫ ਪੰਜਾਬ ਦਾ ਵਿਨਰ ਬਣਾਇਆ ਹੈ, ਸੋ ਉਵੇਂ ਹੀ ਹੁਣ ਇਹਨਾਂ ਦੇ ਗਾਣੇ ਨੂੰ ਵੀ ਲਾਈਕ ਐਂਡ ਸ਼ੇਅਰ ਕਰਿਓ, ਤਾਂ ਜੋ ਸੁਰੀਲੇ ਸਿੰਗਰ ਅੱਗੇ ਆਉਣ ਤੇ ਅਸੀਂ ਵੀ ਕਹੀਏ ਕਿ ਹਾਂ ਇਹ ਕੁੜੀ ਸਾਡੇ ਪੰਜਾਬ ਦੀ ਆ, ਤੇ ਜਦੋਂ ਵੀ ਗਾਉਂਦੀ ਆ ਕਿਆ ਬਾਤ ਹੈ, ਕਮਾਲ ਕਰਦੀ ਹੈ ਜੀ। ਸੋ ਇਦਾਂ ਹੀ ਹੋਰ ਅਸੀਂ ਕਲਾਕਾਰਾਂ ਨਾਲ ਗੱਲਾਂ ਬਾਤਾਂ ਕਰਾਂਗੇ। ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਸੋ ਨੂਰਪੁਰ ਦੇ ਮੇਲੇ ਤੇ ਪਹੁੰਚੇ ਹਾਂ ਜੀ, ਤੇ ਆਪਾਂ ਕਲਾਕਾਰ ਵੀਰਿਆਂ ਨਾਲ ਗੱਲ ਕਰ ਰਹੇ ਹਾਂ। ਸੋ ਕਲਾਕਾਰਾਂ ਦੀਆਂ ਮਹਿਫਲਾਂ ਲੱਗੀਆਂ ਹੋਈਆਂ ਨੇ। ਸੋ ਮੰਗੀ ਖਾਨ ਬਾਈ ਮੇਰੇ ਨਾਲ ਮੌਜੂਦ ਹੈ, ਨਵ ਦੌਲੋ ਰਾਈਆਂ ਤੇ ਦੀਪੂ ਰਾਜਪੂਤ ਮੇਰੇ ਨਾਲ ਮੌਜੂਦ ਨੇ। ਇੰਡੀਅਨ ਆਈਡਲ ਵਾਲੇ, ਤੁਹਾਨੂੰ ਯਾਦ ਆ ਇਹ ਇੰਡੀਅਨ ਆਈਡਲ 'ਚ ਨਜ਼ਰ ਆਏ ਸੀ। ਸੋ ਮੰਗੀ ਖਾਨ ਵੀਰੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਕੀ ਹਾਲ ਚਾਲ, ਠੀਕ ਹੋ? ਬਹੁਤ ਵਧੀਆ, ਤੁਸੀਂ ਸੁਣਾਓ? ਅੱਛਾ, ਅੱਜ ਕੱਲ੍ਹ ਪੰਜਾਬ ਦੇ ਵਿੱਚ ਹੁਣ ਕਹਿ ਲਓ ਕਿ ਜਦੋਂ ਥੋੜ੍ਹੀਆਂ ਸਰਦੀਆਂ ਸਟਾਰਟ ਹੋ ਜਾਂਦੀਆਂ ਨੇ ਤਾਂ ਮਤਲਬ ਖਾੜਿਆਂ ਦਾ ਮਾਹੌਲ ਬਣਨ ਲੱਗ ਜਾਂਦਾ, ਮੇਲੇ ਬਹੁਤ ਲੱਗਦੇ ਆ। ਹਾਂਜੀ ਹਾਂਜੀ। ਤੇ ਕਲਾਕਾਰਾਂ ਲਈ ਤਾਂ ਮੇਲੇ ਕਹਿ ਲਓ ਕਿ ਜਿੰਦ ਜਾਨ ਹੁੰਦੇ ਨੇ। ਜਦੋਂ ਕੋਈ ਮੇਲਾ ਆਉਂਦਾ ਲੱਗਦਾ ਪਤਾ ਵੀ ਅੱਜ ਰੌਣਕ ਲਾਉਣ ਦਾ ਮੌਕਾ ਮਿਲਣਾ ਹੈ, ਤਾਂ ਫਿਰ ਕੀ ਖਿਆਲ ਮਨ 'ਚ ਆਉਂਦੇ ਨੇ? ਭਾਜੀ ਪਹਿਲਾਂ ਤਾਂ ਮਨ ਦੇ ਵਿੱਚ ਨਾ ਥੋੜੀਆਂ ਲੁੱਡੀਆਂ ਹੀ ਉੱਡਦੀਆਂ, ਜਿਹੜਾ ਕਈ ਚਿਰਾਂ ਦਾ ਨਾ ਜਿਹੜਾ ਗੁੱਬ ਗਲਾਟ ਆ ਉਹ ਬੰਦੇ ਨੇ ਸਟੇਜ ਤੇ ਕੱਢਣਾ ਹੁੰਦਾ ਹੈ, ਤੇ ਉਹ ਘਰੇ ਬੈਠੇ ਤਾਂ ਤੁਹਾਨੂੰ ਪਤਾ ਹੀ ਆ ਰਿਆਜ਼ ਟਾਈਮ ਕਰਦੇ ਰਹਿੰਦੇ, ਪਰ ਉੱਥੇ ਸਵਾਦ ਨਹੀਂ ਆਉਂਦਾ। ਸਵਾਦ ਆਡੀਅנס ਦੇ ਮੂਹਰੇ ਆਉਂਦਾ, ਸਾਨੂੰ ਆਡੀਅנס ਦੇ ਮੂਹਰੇ ਸੁਣਾਉਣ ਦਾ, ਤੇ ਫਿਰ ਉਹ ਸਾਨੂੰ ਜੱਜ ਕਰਦੇ ਆ ਹਨਾ, ਸਾਨੂੰ ਦੱਸਦੇ ਆ ਕਿ ਚੰਗਾ ਮਾੜਾ ਉਹ ਦੱਸਣ ਵਾਲੇ ਆ ਨਾ, ਤੇ ਸਾਨੂੰ ਬਹੁਤ ਮਜ਼ਾ ਆਉਂਦਾ ਜੇ ਸਾਨੂੰ ਕੋਈ ਤਾੜੀਆਂ ਮਾਰਦਾ, ਕੋਈ ਚੀਕਾਂ ਮਾਰਦਾ, ਤੇ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ એનર્ਜੀ ਮਿਲਦੀ ਆ, ਤੇ ਸਾਨੂੰ ਆਪਣੇ ਆਪ ਤੇ ਥੋੜਾ ਜਿਹਾ ਮਾਣ ਮਹਿਸੂਸ ਹੁੰਦਾ। ਆਪਣੇ ਗਾਣੇ ਦੇ 2 ਬੋਲ ਸੁਣਾ ਦਿਓ ਸਾਨੂੰ। ਉਹ ਦਿਲ 'ਚ ਵਸਾਉਣ ਤੋਂ ਪਹਿਲਾਂ ਹੀ ਦਿਲ 'ਚੋਂ ਕੱਢ ਜਾਂਦੀ ਨੀ, ਹੁਣ ਵੀ ਛੱਡ ਕੇ ਗਈ ਐ ਉਦੋਂ ਹੀ ਛੱਡ ਜਾਂਦੀ, ਹੌਲੀ ਸੂਰਤ ਤੱਕ ਕੇ ਦਿਲ ਨੂੰ ਤੇਰੀ ਕਰ ਬੈਠੇ, ਜੇ ਉਹ ਚੁੰਨੀ ਓਲੇ ਲੁਕ ਜਾਂਦੀ ਤਾਂ ਚੰਗਾ ਹੋਏ, ਤੈਨੂੰ ਚੇਤੇ ਕਰਕੇ ਇਕੱਲੇ ਬਹਿ ਰੋਂਦੇ ਨਾ, ਨੀ ਸਾਡੀ ਗੱਲ ਉੱਥੇ ਹੀ ਮੁੱਕ ਜਾਂਦੀ ਤਾਂ ਚੰਗਾ ਸੀ।
ਹੈ ਜੀ। ਸੋ ਇਸੇ ਕਰਕੇ ਮੈਨੂੰ ਵੀ ਮੇਲੇ ਦੇਖਣਾ ਬਹੁਤ ਪਸੰਦ ਹੈ, ਬਿਕੋਜ਼ ਬਹੁਤ ਕੁਝ ਨਵਾਂ ਸਾਡੇ ਕੰਨਾਂ ਨੂੰ ਸੁਣਨ ਨੂੰ ਮਿਲਦਾ। ਨਵ ਦੌਲੋ ਰਾਈਆਂ ਬਾਈ ਮੌਜੂਦ ਆ, ਜਿਨ੍ਹਾਂ ਦਾ ਗਾਣਾ ਨਹੀਂ ਤੂੰ ਲਾਰੇ ਲਾਉਂਦੀ ਰਹੀ ਤੇ ਮੈਂ ਚਿੱਟਾ ਲਾਉਂਦਾ ਰਿਹਾ। ਕੀ ਬਾਤ ਹੈ ਜੀ। ਸੋ ਬਾਈ ਜੀ ਪਹਿਲਾਂ ਗਾਣੇ ਤੋਂ ਸ਼ੁਰੂਆਤ ਕਰ ਲਈਏ। ਸੁਣਾਇਓ ਦੋ। ਪਹਿਲੀ ਗੱਲ ਤਾਂ ਅਸਲੀਅਤ ਦੱਸੀ ਹੈ ਜਿਹੜੀ ਜੀ। ਉਹ ਚਿੱਟੇ ਨੇ ਮੇਰਾ ਘਰ ਪੱਟਤਾ, ਮੈਂ ਕਿੱਲਾ ਕਿੱਲਾ ਕਰ ਚੱਕਦਾ ਤੇਰੇ ਦਿਲ ਦੀ ਰੀਝ ਪਗਾਉਣੇ ਲਈ। ਨੀ ਮੈਂ ਕੌਡੀ ਹੋਇਆ ਪੁੱਤ ਜੱਟ ਦਾ, ਨੀ ਮੈਂ ਕੌਡੀ ਹੋਇਆ ਪੁੱਤ ਜੱਟ ਦਾ। ਤੂੰ ਨਾਰੇ ਲਾਉਂਦੀ ਰਹੀ ਓਏ ਹੋਏ ਹੋਏ ਤੇ ਮੈਂ ਚਿੱਟਾ ਲਾਉਂਦਾ ਰਿਹਾ ਓਏ ਹੋਏ ਹੋਏ। ਤੂੰ ਜ਼ਿੰਦਗੀ ਜਿਉਂਦੀ ਰਹੀ ਓਏ ਹੋਏ ਹੋਏ ਤੇ ਮੈਂ ਦੁੱਖ ਹਟਾਉਂਦਾ ਰਿਹਾ। ਇਸ ਗਾਣੇ ਨੇ ਬਹੁਤ ਤਗੜਾ ਮੈਸੇਜ ਵੀ ਦਿੱਤਾ, ਗਾਣੇ ਨਾਲ ਬਹੁਤ ਤੁਹਾਨੂੰ ਪਿਆਰ ਵੀ ਮਿਲਿਆ। ਇਹ ਗਾਣਾ ਕਿਵੇਂ ਤੁਸੀਂ ਪਲਾਨ ਕੀਤਾ, ਕਿਵੇਂ ਹਿੱਸੇ ਆਇਆ, ਕਿਵੇਂ ਫਿਰ ਸੋਚਿਆ ਕਿ ਯਾਰ ਹਾਂ ਇਸ ਗਾਣੇ ਨੂੰ ਰਿਕਾਰਡ ਕਰਦੇ ਆ ਤੇ ਕੰਮ ਕਰਦੇ ਆ? ਪਲਾਨ ਭਾਜੀ ਕੁਛ ਨਹੀਂ ਕੀਤਾ। ਪਹਿਲੀ ਗੱਲ ਤੇ ਜਿਹੜਾ ਉਹ ਬੰਦਾ ਮਿਲਿਆ ਰੱਬ ਹੋ ਕੇ ਮਿਲਿਆ। ਪਹਿਲੇ ਉਸਤਾਦ ਸੀ ਰਾਣਾ ਮੱਧ ਚੰਡੀਆ ਜੀ, ਸੈਂਬੀ ਮਿਊਜ਼ਿਕ ਪ੍ਰਿੰਸ ਸੈਂਬੀ, ਉਹਨੇ ਮਿਊਜ਼ਿਕ ਕਰਦਾ। ਤੇ ਬਾਕੀ ਜਿਹੜਾ ਉਹ ਬੰਦਾ ਮਿਲਦਾ ਰੱਬ ਹੋ ਕੇ ਮਿਲਦਾ। ਸੁੱਖ ਸੈਦੋਵਾਲ ਗਾਣਾ ਭਾਜੀ ਪਹਿਲੇ ਮੇਰੇ ਤੋਂ ਆਇਆ ਇੱਕਦਮ, ਤੇ ਉਦੋਂ ਕੰਪੋਜੀਸ਼ਨ ਬੜੀ ਸੋਹਣੀ ਸੀ ਗਾਣੇ ਦੀ, ਉਹਦਾ ਕਰਕੇ ਗਾਣਾ ਚੱਕਿਆ। ਕਾਫੀ ਟਾਈਮ ਤੋਂ ਪਿਆ ਰਿਹਾ ਗਾਣਾ। ਫਿਰ ਗਾਣਾ ਲੀਕ ਹੋਇਆ, ਕਿਸੇ ਮਿੱਤਰ ਨੇ ਕਰਤਾ ਜਿੱਤ ਹੋਊਗੀ, ਉਹ ਬਿਨਾਂ ਰਿਲੀਜ਼ ਤੋਂ ਚੱਲ ਗਿਆ। ਤੁਸੀਂ ਸੋਚਿਆ ਸੀ ਵੀ ਇਹ ਗਾਣਾ ਇੰਨਾ ਹਿੱਟ ਹੋ ਜਾਊਗਾ? ਕਿਉਂਕਿ ਅੱਜ ਵੀ ਗਾਣਾ ਇਹ ਵੱਜਦਾ ਹੈ। ਸੋਚਿਆ ਨਹੀਂ ਭਾਜੀ। ਚਲੋ ਅੱਜ ਵੀਰ ਦਾ ਨਾਂ ਇਸ ਗਾਣੇ ਨੇ ਬਣਾਇਆ ਹੈ। ਸੋ ਮੇਰੇ ਨਾਲ ਦੀਪੂ ਰਾਜਪੂਤ ਬਾਈ ਉਹ ਵੀ ਬੈਠੇ ਆ। ਇੰਡੀਅਨ ਆਈਡਲ ਦੇ ਵਿੱਚ ਨਜ਼ਰ ਆਏ ਯੰਗ ਟੈਲੈਂਟ, ਨਵਾਂ ਟੈਲੈਂਟ ਜਿਹੜਾ ਸਾਨੂੰ ਮੇਲਿਆਂ 'ਚ ਦੇਖਣ ਨੂੰ ਮਿਲਦਾ, ਉਹ ਵੱਡੀ ਗੱਲ ਹੈ ਕਿਉਂਕਿ ਇੱਕ ਪਲੇਟਫਾਰਮ ਨਵੇਂ ਸਿੰਗਰਾਂ ਨੂੰ ਵੀ ਮਿਲਦਾ ਹੈ। ਤੇ ਦੀਪੂ ਬਾਈ ਨੂੰ ਇੰਡੀਅਨ ਆਈਡਲ ਹਾਲਾਂਕਿ ਅੱਗੇ ਰਾਊਂਡ 'ਚ ਨਹੀਂ ਜਾ ਸਕੇ, ਪਰ ਅਸੀਂ ਦੁਆਵਾਂ ਕਰਾਂਗੇ ਕਿ ਅੱਗੇ ਹੀ ਪਹੁੰਚਣ। ਪਰ ਫਿਲਹਾਲ ਮੇਲਿਆਂ ਦੀ ਸ਼ਾਨ ਜ਼ਰੂਰ ਬਣਦੇ ਨੇ, ਤੇ ਪੰਜਾਬ 'ਚ ਜਿੱਥੇ ਮੇਲਾ ਹੁੰਦਾ ਤੇ ਬਾਈ ਦੀਪੂ ਜ਼ਰੂਰ ਆਪਣੀ ਕਲਾਕਾਰੀ ਪੇਸ਼ ਕਰਦੇ। ਦੀਪੂ ਬਾਈ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਵਧੀਆ ਭਾਜੀ। ਤੁਸੀਂ ਇੰਡੀਅਨ ਆਈਡਲ ਦਾ ਪੁੱਛੂੰਗਾ। ਇੰਡੀਅਨ ਆਈਡਲ 'ਚ ਮੈਂ ਤੁਹਾਡਾ ਜਿਹੜੇ ਐਪੀਸੋਡ ਦੇਖੇ, ਜਦੋਂ ਤੁਸੀਂ ਆਡੀਸ਼ਨ ਦਿੱਤਾ ਸੀ, ਮੈਨੂੰ ਯਾਦ ਆ ਮੈਂ ਦੇਖਿਆ ਹੈ, ਕਾਫੀ ਅੱਛਾ ਤੁਹਾਨੂੰ ਪਿਆਰ ਮਿਲਿਆ। ਪਰ ਖੈਰ ਤੋਂ ਅੱਗੇ ਨਹੀਂ ਜਾ ਪਾਏ, ਤੇ ਹੁਣ ਦੁਬਾਰਾ ਜਾਣ ਦਾ ਮੂਡ ਹੈਗਾ? ਹੁਣ ਭਾਜੀ ਕੋਈ ਹਾਲਾਤ ਐਵੇਂ ਦੇ ਸੀਗੇ, ਬੰਬੇ ਤੱਕ ਪਹੁੰਚੇ। ਪਹਿਲਾਂ ਅੰਮ੍ਰਿਤਸਰ ਸੀ, ਫਿਰ ਬਾਅਦ ਚੋਂ ਚੰਡੀਗੜ੍ਹ ਤੋਂ ਫਿਰ ਦਿੱਲੀ ਹੋਇਆ ਆਡੀਸ਼ਨ, ਦਿੱਲੀ ਤੋਂ ਫਿਰ ਬੰਬੇ ਅੰਧੇਰੀ ਮਹਾਲక్ష్ਮੀ ਸਟੂਡੀਓ, ਉੱਥੇ ਤੱਕ ਖੇਡੇ। ਸੋ ਮੇਰਾ ਗਲਾ ਸੀਗਾ ਥੋੜਾ ਜਿਹਾ, ਕਿਸੇ ਨੇ ਕੁਝ ਖਵਾਤਾ ਸੀ, ਉਹਦੇ ਕਰਕੇ ਮੈਂ ਰਹਿ ਗਿਆ। ਪਰ ਹੁਣ ਮੇਲਿਆਂ 'ਚ ਤੁਸੀਂ ਗਾਉਂਦੇ ਹੋ, ਮੇਲਿਆਂ ਦੀ ਸ਼ਾਨ, ਜਦੋਂ ਮੇਲੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਦਾ ਮੈਟਰ ਤੁਸੀਂ ਤਿਆਰ ਕਰਦੇ ਹੋ ਵੀ ਯਾਰ ਆਹ ਮੇਲੇ 'ਚ ਐਤਕੀ ਅੱਤ ਕਰਾ ਦੇਣੀ ਆ? ਪਹਿਲਾਂ ਤਾਂ ਮੈਂ ਮਾਰਕੀਟ ਤੋਂ ਜੀ ਬਹੁਤ ਦੂਰ ਹੋ ਗਿਆ ਸੀ, ਪਿੱਛੇ ਜੇ ਮੈਂ ਬਹੁਤ ਦੂਰ ਹੋ ਗਿਆ, ਕਿਉਂਕਿ ਸਦਮਾ ਹੀ ਇਹੋ ਜਿਹਾ ਲੱਗ ਗਿਆ ਸੀ ਗਲੇ ਕਰਕੇ। ਤਾਂ ਬਾਕੀ ਮੇਲੇ ਲਾਉਣੇ ਅੱਲਾ ਵੱਲੋਂ, ਮਾਲਕ ਵੱਲੋਂ, ਜਿੰਨੇ ਵੀ ਲੱਗਦੇ ਆ ਲਾਈਦੇ ਆਪਾਂ। ਸਿੰਘਜੀਤ ਵੀਰੇ ਦਾ ਗਾਣਾ ਸੁਣਾ ਦਿੰਦੇ ਆਪਾਂ। ਬਾਪੂ ਦੀ ਗੱਲ ਆ। ਦਿਲ ਵਿੱਚ ਦੱਬ ਕੇ ਫਿਕਰਾਂ ਨੂੰ ਬੇਫਿਕਰ ਬਣਾਇਆ ਸਾਨੂੰ, ਤੰਗੀਆਂ ਮੰਦੀਆਂ ਚੱਲ ਕੇ ਫਿਰ ਵੀ ਖੂਬ ਪੜਾਇਆ ਸਾਨੂੰ, ਤੰਗੀਆਂ ਮੰਦੀਆਂ ਚੱਲ ਕੇ ਫਿਰ ਵੀ ਖੂਬ ਪੜਾਇਆ ਸਾਨੂੰ, ਕੱਲਾ ਹੀ ਚੁੱਕੀ ਫਿਰਦਾ ਬੋਝਾ ਪੂਰੇ ਕਰਦਾ ਵੀ, ਆ ਰੱਬ ਵੀ ਨਹੀਂ ਬਣ ਸਕਦਾ ਸਾਡੇ ਬਾਪੂ ਵਰਗਾ ਵੀ, ਆ ਰੱਬ ਵੀ ਨਹੀਂ ਬਣ ਸਕਦਾ ਮੇਰੇ ਬਾਪੂ ਵਰਗਾ ਵੀ, ਆ ਰੱਬ ਵੀ ਉਹ ਨਹੀਂ ਬਣ ਸਕਦਾ ਮੇਰੇ ਬਾਪੂ ਵਰਗਾ ਵੀ। ਪਿਓ ਤੋਂ ਵੱਧ ਕੇ ਕੁਛ ਨਹੀਂ ਪਾਈ। ਕੀ ਬਾਤ ਹੈ ਜੀ। ਬਿਲਕੁਲ। ਤੇ ਇਸੇ ਕਰਕੇ ਮੈਨੂੰ ਪੰਜਾਬ ਦੇ ਜਿਹੜੇ ਮੇਲੇ ਬਹੁਤ ਪਸੰਦ ਨੇ, ਕਿਉਂਕਿ ਸਾਡੇ ਜਿੰਨੇ ਵੀ ਮੇਰੇ ਵੀਰ ਨੇ, ਕਲਾਕਾਰ ਵੀਰ ਨੇ, ਕੁਛ ਨਾ ਕੁਛ ਨਵਾਂ ਤੇ ਕੁਛ ਨਾ ਕੁਛ ਵੱਡਾ ਸੁਣਨ ਨੂੰ ਸਾਨੂੰ ਹਰ ਵਾਰ ਸਟੇਜਾਂ ਤੋਂ ਮਿਲਦਾ ਹੈ। ਤੇ ਜਿਉਂਦੇ ਰਹਿਣ ਵੀਰ, ਮੇਰੀਆਂ ਦੁਆਵਾਂ ਨੇ ਇਹਨਾਂ ਨਾਲ ਕਿ ਕਿਉਂਕਿ ਇਹਨਾਂ ਨੇ ਜਿਵੇਂ ਕਿ ਰੱਬ ਵੀ ਬਣ ਨਹੀਂ ਸਕਦਾ ਮੇਰੇ ਬਾਪੂ ਵਰਗਾ। ਅੱਜ ਕੱਲ੍ਹ ਇਹੋ ਜਿਹੇ ਗਾਣਿਆਂ ਦੀ ਜ਼ਰੂਰਤ ਹੈ, ਤੇ ਮੇਰੇ ਵੀਰੇ ਜਦੋਂ ਇਹੋ ਜਿਹੇ ਗਾਣੇ ਸਟੇਜਾਂ ਤੇ ਗਾਉਂਦੇ ਨੇ, ਕਿਆ ਬਾਤ ਹੈ ਜੀ, ਜਾਨਵਾਰਾਂ ਨੂੰ ਦਿਲ ਕਰਦਾ ਵੀਰਿਆਂ ਤੋਂ। ਸੋ ਇਦਾਂ ਹੀ ਬਾਬਾ ਜੀ ਇਹਨਾਂ ਨੂੰ ਖੁਸ਼ ਰੱਖਣ। ਤੇ ਇੱਕ ਗੱਲ ਸਾਡੇ ਵੱਲੋਂ ਜੀ ਬਿਲਕੁਲ, ਅਸੀਂ ਨਾ ਨਵਪਾ ਦੀਪੂ, ਅਸੀਂ ਤੁਹਾਡਾ ਬਹੁਤ ਜ਼ਿਆਦਾ ਥੈਂਕਸ ਕਰਦੇ ਹਾਂ ਕਿ ਤੁਸੀਂ ਸਾਨੂੰ ਗਾਂ ਹਾਈਲਾਈਟ ਕਰਦੇ ਆ, ਲੋਕਾਂ ਤੱਕ ਪਹੁੰਚਾਉਣ ਵਾਲੇ ਤੁਸੀਂ ਆ। ਸਭ ਤੋਂ ਵੱਡਾ ਥੈਂਕਸ ਭਾਈ ਤੁਹਾਡਾ ਆ, ਸ਼ੁਕਰੀਆ। ਨਹੀਂ ਤਾਂ ਸਾਨੂੰ ਕੋਈ ਪਹਿਚਾਣੇ ਨਾ ਭਾਜੀ ਜੀ ਜੇ ਤੁਸੀਂ ਨਾ ਆਓ। ਤਾਂ ਪਹਿਲਾਂ ਤਾਂ ਰੱਬ ਵੱਲੋਂ ਤੁਹਾਡੇ ਸਦਾ ਰੱਬ ਸਲਾਮਤ ਰੱਖੇ ਮੇਰੇ ਭਰਾਵਾਂ ਨੂੰ ਕਿ ਤੁਸੀਂ ਸਾਨੂੰ ਅੱਗੇ ਲੈ ਕੇ ਆਉਂਦੇ ਆ। ਲਵ ਯੂ ਭਾਈ ਤੁਹਾਨੂੰ ਦਿਲੋਂ ਸਾਰਿਆਂ ਨੂੰ। ਜ਼ਰੂਰ ਜੀ, ਬਿਕੋਜ਼ ਸਾਡਾ ਫਰਜ਼ ਹੈ, ਜੋ ਅਸਲੀ ਕਲਾਕਾਰ ਨੇ, ਜੋ ਵਾਕਈ ਦਿਲ ਤੋਂ ਗਾਉਂਦੇ ਨੇ, ਜਿਨ੍ਹਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਆਉਂਦੀ ਆ, ਤੇ ਬਾਕੀ ਸਾਡੇ ਵੀਰੋ ਦਮ ਰੱਖਦੇ ਨੇ ਕਿ ਇਹਨਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਆਉਂਦੀ ਆ। ਤੇ ਇਸੇ ਕਰਕੇ ਨੂਰਪੁਰ ਦੇ ਮੇਲੇ ਤੇ ਪਹੁੰਚੇ ਹਾਂ। ਤੇ ਹੁਣ ਜਦੋਂ ਇਹਨਾਂ ਨੇ ਸਟੇਜ ਤੇ ਚੜ੍ਹਨਾ, ਤੇ ਮੈਂ ਤਾਂ ਸੁਣੂੰਗਾ ਜ਼ਰੂਰ, ਤੇ ਇਹਨਾਂ ਦੀਆਂ ਕਲਿੱਪਸ ਵੀ ਤੁਹਾਨੂੰ ਚੈਨਲ ਤੇ ਅਸੀਂ ਜ਼ਰੂਰ ਦਿਖਾਵਾਂਗੇ। ਸੋ ਫਿਲਹਾਲ ਹੁਣ ਆਪਾਂ ਮੇਲੇ ਤੇ ਜਾ ਕੇ ਇਹਨਾਂ ਦੀ ਗਾਇਕੀ ਸੁਣਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਜੀ। ਫਿਲਹਾਲ ਤੁਸੀਂ ਜੁੜੇ ਰਹਿਣਾ ਇੰਡੋਸ TV ਆਸਟ੍ਰੇਲੀਆ ਦੇ ਨਾਲ।
ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਤੇ ਮੇਰੇ ਨਾਲ ਨੇ ਪੰਜਾਬੀ ਸੁਪਰਸਟਾਰ ਯੁੱਧਵੀਰ ਮਾਣਕ ਸਰ, ਜੋ ਕਿ ਨੂਰਪੁਰ ਦੇ ਮੇਲੇ ਤੇ ਪਹੁੰਚੇ ਨੇ। ਕੁਝ ਖਾਸ ਗੱਲਾਂ ਕਰਦੇ ਇਹਨਾਂ ਨਾਲ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਤੁਹਾਡੇ ਸਾਹਮਣੇ ਹੀ ਦੇਖ ਲਓ। ਕੀ ਬਾਤ ਹੈ। ਅੱਜ ਮੇਲੇ ਤੇ ਆਏ ਹੋ, ਜਦੋਂ ਮੇਲਿਆਂ ਤੇ ਤੁਸੀਂ ਆਉਂਦੇ ਹੋ, ਮੇਲਿਆਂ ਤੇ ਗਾਉਂਦੇ ਹੋ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਬਹੁਤ ਵਧੀਆ ਮਹਿਸੂਸ ਕਰਦਾ। ਹੋਰ ਕੀ, ਕਿਸ ਤਰ੍ਹਾਂ ਦੇ ਗਾਣੇ ਹੁਣ ਤੁਸੀਂ ਗਾਉਂਦੇ ਹੋ, ਕਿਸ ਤਰ੍ਹਾਂ ਦਾ ਗਾਣਾ ਤੁਹਾਨੂੰ ਵਧੀਆ ਲੱਗਦਾ ਗਾਉਣਾ? ਫੋਕ ਤੁਸੀਂ ਜ਼ਿਆਦਾ ਗਾਉਣਾ ਪਸੰਦ ਕਰਦੇ ਹੋ। ਪਹਿਲਾਂ ਤੁਹਾਡੇ ਫੋਕ ਗਾਣੇ ਬਹੁਤ ਹਿੱਟ ਹੋਏ ਨੇ, ਕੁਝ ਨਵਾਂ ਗਾਣਾ ਹੁਣ ਪਲਾਨ ਕਰ ਰਹੇ ਹੋ, ਕੁਝ ਨਵਾਂ ਗਾਉਣ? ਨਵਾਂ ਗਾਣਾ ਬਸ ਫੋਕ ਹੀ ਗਾਣਾ, ਬਾਪੂ ਦਾ ਗਾਇਆ ਜਿਹੜਾ ਉਹੀ ਗਾਣਾ, ਜੋ ਬਾਪੂ ਜੀ ਨੇ ਗਾਏ ਤੁਸੀਂ ਉਹੀ ਗਾਉਂਦੇ? ਉਹੀ ਗਾਣਾ ਬਿਲਕੁਲ। ਅੱਛਾ, ਮੇਲਿਆਂ ਤੇ ਬਹੁਤ ਰੌਣਕਾਂ ਲੱਗਦੀਆਂ ਨੇ, ਕਿਹੜਾ ਗਾਣਾ ਮੇਲੇ ਤੇ ਤੁਸੀਂ ਗਾਉਣਾ ਵੱਧ ਪਸੰਦ ਕਰਦੇ ਹੋ? ਤੇਰੇ ਟਿੱਲੇ ਤੋਂ ਸੂਰ ਦੀ ਨਹੀਂ ਕੀਤੀ। ਕੀ ਬਾਤ ਹੈ ਜੀ। ਅੱਛਾ, ਸਾਡੀ ਜਿਹੜੀ 뮤직 ਇੰਡਸਟਰੀ ਆ ਹੁਣ ਬਹੁਤ ਤਰੱਕੀ ਕਰ ਗਈ ਹੈ ਤੇ ਤੁਹਾਡਾ ਇੱਕ ਬਹੁਤ ਵੱਡਾ ਨਾਂ ਹੈ 뮤직 ਇੰਡਸਟਰੀ ਦੇ ਵਿੱਚ। ਹੁਣ ਤੁਸੀਂ ਕਿਸ ਤਰ੍ਹਾਂ ਦੇ ਗਾਣੇ ਸੁਣਨੇ ਤੁਸੀਂ ਪਸੰਦ ਕਰਦੇ ਹੋ? ਕਿਸ ਤਰ੍ਹਾਂ ਦੇ ਗਾਣੇ ਤੁਹਾਨੂੰ ਸੁਣਨੇ ਵਧੀਆ ਲੱਗਦੇ ਨੇ? ਗਾਣੇ ਤਾਂ ਸਾਰੇ ਹੀ ਵਧੀਆ ਲੱਗਦੇ ਸੁਣਨੇ। ਕੋਈ ਮਾਣਕ ਸਾਹਿਬ ਤੋਂ ਇਲਾਵਾ, ਜਿਵੇਂ ਤੁਹਾਡੇ ਬਾਪੂ ਜੀ ਗਾਉਂਦੇ ਸੀ, ਉਹਨਾਂ ਤੋਂ ਇਲਾਵਾ ਹੋਰ ਕਿਹੜਾ ਪੁਰਾਣਾ ਸਿੰਗਰ ਤੁਸੀਂ ਸੁਣਦੇ ਹੋ? ਸ਼ਿੰਦਾ ਸਾਹਿਬ ਜੀ, ਉਹ ਵੀ ਵਧੀਆ ਗਾਉਂਦੇ ਨੇ। ਸ਼ਿੰਦਾ ਸਾਹਿਬ ਤੁਹਾਨੂੰ ਮਤਲਬ ਪਸੰਦ ਨੇ? ਉਹ ਵੀ ਗਾਉਂਦੇ। ਅੱਛਾ, ਮੇਲਿਆਂ ਤੇ ਇਕੱਠ ਬਹੁਤ ਹੁੰਦਾ, ਰੌਣਕ ਬਹੁਤ ਆ, ਤੁਹਾਨੂੰ ਪਿਆਰ ਬਹੁਤ ਮਿਲਦਾ, ਬਹੁਤ ਲੋਕ ਪਿਆਰ ਕਰਦੇ ਨੇ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਬਹੁਤ ਵਧੀਆ ਮਹਿਸੂਸ ਕਰਦੇ ਜੀ। ਅੱਛਾ, ਹੁਣ ਘਰੇ ਪ੍ਰੈਕਟਿਸ ਕਰਦੇ ਹੋ ਗਾਉਣ ਦੀ ਤੁਸੀਂ? ਹਾਂਜੀ ਹਾਂਜੀ, ਲੱਗਿਆ ਰਹਿੰਦਾ ਉਹ ਤਾਂ ਕੰਮ ਜੀ। ਹਾਂਜੀ। ਅੱਛਾ, ਅੱਜ ਕੱਲ੍ਹ ਫਿਲਮਾਂ ਦਾ ਦੌਰ ਵੀ ਹੈ, ਫਿਲਮਾਂ ਦੇਖਦੇ ਹੋ ਤੁਸੀਂ? ਹਾਂਜੀ, ਫਿਲਮਾਂ ਦੇਖੀ ਦੀ। ਕਿਹੜੀ ਫਿਲਮ ਦੇਖੀ ਹੈ ਤੁਸੀਂ? ਕਿਹੜੀਆਂ ਫਿਲਮਾਂ ਪਸੰਦ ਕਰਦੇ ਹੋ? ਬੇਤਾਬ ਤੁਹਾਨੂੰ ਪਸੰਦ ਹੈ, ਬੌਬੀ ਦਿਓਲ ਸਾਹਿਬ ਦੀ? ਹਾਂਜੀ। ਕੀ ਬਾਤ ਹੈ। ਅੱਛਾ, ਪੰਜਾਬੀ ਫਿਲਮ ਕੋਈ ਦੇਖੀ ਨਹੀਂ ਹੋਣੀ ਤੁਸੀਂ ਜਿਹੜੀਆਂ ਅੱਜ ਕੱਲ੍ਹ ਆਉਂਦੀਆਂ ਨੇ, ਜਾਂ ਪੰਜਾਬੀ ਹੀਰੋ ਜਿਹੜਾ ਪੰਜਾਬੀ ਐਕਟਰ ਤੁਹਾਨੂੰ ਵਧੀਆ ਲੱਗਦਾ ਹੋਵੇ? ਵਰਿੰਦਰ ਜੀ, ਕੀ ਬਾਤ ਹੈ। ਕਿਹੜੀ ਫਿਲਮ ਪਸੰਦ ਆ ਤੁਹਾਨੂੰ ਵਰਿੰਦਰ ਜੀ ਦੀ? ਬਲਵੀਰੋ ਭਾਬੀ। ਬਲਵੀਰੋ ਭਾਬੀ, ਕੀ ਬਾਤ ਹੈ। ਮੈਨੂੰ ਵੀ ਬਹੁਤ ਪਸੰਦ ਹੈ ਇਹ ਫਿਲਮ। ਤੇ ਬਲਵੀਰੋ ਭਾਬੀ ਤੁਹਾਨੂੰ ਪਸੰਦ ਆ। ਨਵੀਂ ਫਿਲਮ ਦੇਖੀ ਜਿਹੜੀਆਂ ਅੱਜ ਕੱਲ੍ਹ ਆਉਂਦੀਆਂ ਨੇ? ਨਵੀਂ ਕਿਹੜੀ ਹੈ ਜੀ? ਜਿਵੇਂ ਅੱਜ ਕੱਲ੍ਹ ਆਉਂਦੀਆਂ ਨੇ ਜਿਹੜੀਆਂ ਅੱਜ ਕੱਲ੍ਹ ਦੀਆਂ ਫਿਲਮਾਂ? ਨਹੀਂ, ਨਵੀਂ ਦਾ ਨਹੀਂ ਪਤਾ। ਤੇ ਵਰਿੰਦਰ ਭਾਜੀ ਤੇ ਤੁਸੀਂ ਫੈਨ ਹੋ? ਅੱਛਾ, ਬਲਵੀਰੋ ਭਾਬੀ ਤੋਂ ਇਲਾਵਾ ਹੋਰ ਕੋਈ ਫਿਲਮ ਤੁਹਾਨੂੰ ਜਿਹੜੀ ਉਹਨਾਂ ਦੀ ਪਸੰਦ ਹੋਵੇ? ਨਹੀਂ, ਮੈਂ ਨਹੀਂ ਪਤਾ। ਅੱਛਾ, ਤੇ ਹੁਣ ਅੱਜ ਤੁਸੀਂ ਮੇਲੇ ਤੇ ਪਹੁੰਚੇ ਹੋ, ਹੁਣ ਫਿਰ ਜਾਣਸਰ ਸਟੇਜ ਤੇ ਪਹਿਲਾ ਗਾਣਾ ਕਿਹੜਾ ਗਾਉਣਾ? ਉਹ ਤਾਂ ਵਾਰ ਬੰਦਾ ਵੱਧ। ਹਾਏ ਹਾਏ ਹਾਏ, ਹਾਂਜੀ। ਕੀ ਬਾਤ ਹੈ। ਤੇ ਮਾਣਕ ਸਾਹਿਬ ਦੀ ਵਾਰ ਪੂਰੀ ਦੁਨੀਆ 'ਚ ਜਾਣੀ ਜਾਂਦੀ ਆ, ਤੇ ਹਰ ਮੇਲੇ 'ਚ ਤੁਸੀਂ ਪਹਿਲਾਂ ਵਾਰ ਹੀ ਗਾਉਂਦੇ ਹੋ ਜਾ ਕੇ? ਹਾਂਜੀ ਹਾਂਜੀ, ਉਹ ਕੀ ਬਾਤ ਹੈ। ਮੇਲੇ ਸ਼ੁਰੂ ਧਰਮ ਗੀਤ ਤੋਂ ਪਹਿਲਾਂ ਕਰਨਾ ਚਾਹੀਦਾ, ਉਹ ਉੱਥੇ ਕਰੀਦਾ। ਕੀ ਬਾਤ ਹੈ। ਸੋ ਲਓ ਜੀ, ਮਾਣਕ ਸਾਹਿਬ ਅੱਜ ਉੱਥੇ ਪਹੁੰਚੇ ਨੇ ਤੇ ਮੇਲੇ ਤੇ ਵਾਰ ਦੇ ਨਾਲ ਇਹਨਾਂ ਨੇ ਕਿਹਾ ਕਿ ਮੈਂ ਸ਼ੁਰੂਆਤ ਕਰਨੀ ਆ। ਸੋ ਦੇਖਦੇ ਆ, ਇਹਨਾਂ ਦੀ ਗਾਇਕੀ ਦਾ ਆਨੰਦ ਸ਼ੁਰੂ ਤੋਂ ਮਾਣਦੇ ਆ ਰਹੇ ਹਾਂ ਤੇ ਹੁਣ ਵੀ ਮਾਰਾਂਗੇ। ਨੂਰਪੁਰ ਦੇ ਮੇਲੇ ਦੇ ਉੱਪਰ ਇਹ ਪਹੁੰਚੇ ਨੇ, ਸੋ ਆਓ ਫਿਰ ਇਹਨਾਂ ਦੀ ਗਾਇਕੀ ਸੁਣਦੇ ਹਾਂ ਆਪਾਂ ਤੇ ਆਨੰਦ ਮਾਣਦੇ ਹਾਂ ਨੂਰਪੁਰ ਦੇ ਮੇਲੇ ਦਾ। ਆਪਣੇ ਜਿਹੜੇ ਫੈਨਸ ਨੇ ਜਾਂ ਜਿਹੜੇ ਦਰਸ਼ਕ ਦੇਖ ਰਹੇ ਨੇ, ਉਹਨਾਂ ਨੂੰ ਕੋਈ ਆਪਣੇ ਵੱਲੋਂ ਸੁਨੇਹਾ, ਮੈਸੇਜ ਕੀ ਦੇਣਾ ਚਾਹੋਗੇ? ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹੋਰ ਕੀ ਬਾਤ ਹੈ ਜੀ। ਸੋ ਬਹੁਤ ਸਾਰਾ ਪਿਆਰ ਮਾਣਕ ਸਾਹਿਬ ਦੇ ਰਹੇ ਨੇ। ਸੋ ਆਓ ਫਿਰ ਇਹਨਾਂ ਦੀ ਗਾਇਕੀ ਸੁਣਦੇ ਆ ਤੇ ਆਨੰਦ ਮਾਣਦੇ ਆ। ਇੰਡੋਜ਼ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਯੋਗੇਸ਼ ਗੁਰਨਾ। ਸੋ ਅੱਜ ਨੂਰਪੁਰ ਦੇ ਮੇਲੇ ਤੇ ਪਹੁੰਚੇ ਹਾਂ। ਸੋ ਮੇਰੇ ਨਾਲ ਪੰਜਾਬੀ ਸੁਪਰਸਟਾਰ ਪ੍ਰੀਤ ਹਰਪਾਲ ਵੀਰ ਮੌਜੂਦ ਹੈ। ਸੋ ਕੁਝ ਗੱਲਾਂ ਕਰਦੇ ਉਹਨਾਂ ਦੇ ਨਾਲ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਕੱਲ੍ਹ ਪੰਜਾਬ 'ਚ ਮੇਲੇ ਬਹੁਤ ਲੱਗ ਰਹੇ ਨੇ, ਮੇਲਿਆਂ 'ਚ ਬੜੀਆਂ ਰੌਣਕਾਂ ਲੱਗ ਰਹੀਆਂ ਨੇ, ਤੁਸੀਂ ਮੇਲਿਆਂ ਦੀ ਸ਼ਾਨ ਬਣਦੇ ਹੋ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਮੇਲੇ ਲੱਗਦੇ ਨੇ ਇਹ ਕਿੰਨਾ ਕੁ ਪਿੰਡਾਂ 'ਚ ਭਾਈਚਾਰਾ ਕ੍ਰੀਏਟ ਕਰਦੇ ਨੇ, ਕਿੰਨਾ ਕੁ ਵਧੀਆ ਪੰਜਾਬ ਦੇ ਲਈ ਤੁਸੀਂ ਬੈਨੀਫਿਟ ਮੰਨਦੇ ਹੋ ਮੇਲਿਆਂ ਦਾ? ਅੱਜ ਕੱਲ ਨਹੀਂ, ਮੇਲੇ ਤੇ ਮੇਰੇ ਖਿਆਲ 'ਚ ਸੈਂਕੜੇ ਸਾਲਾਂ ਤੋਂ ਚੱਲਦੇ ਆਏ ਆ ਔਰ ਮੇਲੇ ਸਾਡੇ ਪੰਜਾਬ ਦੀ ਸ਼ਾਨ ਆ। ਜਿਵੇਂ ਕਹਿ ਲਓ ਵੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਪੰਜਾਬ ਆ ਉਹਨੂੰ ਨਗ ਕਹਿੰਦੇ ਆ ਨਾ, ਮੁੰਦਰੀ ਦਾ ਨਗ, ਤੇ ਉਵੇਂ ਹੀ ਜਿਹੜਾ ਮੇਲੇ ਆ ਪੰਜਾਬ ਦੇ ਵਿੱਚ, ਉਹ ਪੰਜਾਬ ਦੀਆਂ ਡਾਇਮੰਡ ਰਿੰਗ ਆ, ਮਤਲਬ ਡਾਇਮੰਡ ਰਿੰਗ ਦੇ ਵਿੱਚ ਜਿਹੜੇ ਜੜੇ ਹੋਏ ਮੋਤੀ ਨੇ ਉਹ ਆ। ਸੋ ਮੇਲੇ ਲੱਗਣੇ ਬਹੁਤ ਜ਼ਰੂਰੀ ਨੇ, ਉਹਦੇ ਨਾਲ ਸਾਡੀ ਭਾਈਚਾਰਕ ਜਿਹੜੀ ਸਾਂਝ ਆ ਉਹਦੇ ਤੋਂ ਪਤਾ ਵੀ ਲੱਗਦਾ ਔਰ ਉਹ ਹੋਰ ਵੱਧਦੀ ਵੀ ਆ, ਕਿਉਂਕਿ ਸਾਰੀਆਂ ਫੈਮਲੀਜ਼ ਜਿਹੜੀਆਂ ਨੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੀਆਂ ਹੁਣ ਇੱਕ ਪਲੇਟਫਾਰਮ ਤੇ ਬੈਠੀਆਂ ਹੁੰਦੀਆਂ ਔਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਲਾਕਾਰ ਨੇ, ਅਲੱਗ-ਅਲੱਗ ਜਨਰ ਦੇ ਕਲਾਕਾਰ ਨੇ, ਉਹਨਾਂ ਨੂੰ ਸੁਣਦੇ ਆ। ਸੋ ਇਹ ਬੜੀ ਚੰਗੀ ਗੱਲ ਆ। ਪੰਜਾਬ ਜਿਹੜਾ ਆ ਉਹ ਇਦਾਂ ਹੀ ਜੁੜ ਕੇ ਬੈਠਾ ਰਵੇ, ਕਿਉਂਕਿ ਸਾਡਾ ਕਲਚਰ ਜਿਹੜਾ ਆ, ਸਾਡਾ ਜਿਹੜਾ ਸੱਭਿਆਚਾਰ ਹੈ ਉਹ ਬਹੁਤ ਅਮੀਰ ਆ ਸ਼ੁਰੂ ਤੋਂ। ਤੇ ਮੇਰੀ ਦੁਆ ਹਮੇਸ਼ਾ ਨਾਲ ਆ ਵੀ ਇਦਾਂ ਹੀ ਚਹਿਕਦਾ ਤੇ ਮਹਿਕਦਾ ਰਹੇ ਸਾਡਾ ਪੰਜਾਬ। ਤੁਸੀਂ ਖੁਦ ਸਟੇਜ ਨੂੰ ਕਿੰਨਾ ਕੁ ਇੰਜੋਏ ਕਰਦੇ ਹੋ? ਬਿਕਾਜ਼ ਅੱਜ ਕੱਲ ਇਹੋ ਜਿਹੇ ਸਿੰਗਰ ਬਹੁਤ ਘੱਟ ਆ ਰਹੇ ਨੇ ਜਿਹੜੇ ਸਟੇਜ ਲਾਉਂਦੇ ਨੇ, ਪਰ ਤੁਸੀਂ ਸ਼ੁਰੂ ਤੋਂ ਸਟੇਜ ਲਈ ਆ, ਸਟੇਜ ਲਈ ਜਾਣੇ ਜਾਂਦੇ ਹੋ, ਕਿੰਨਾ ਕੁ ਇੰਜੋਏ ਕਰਦੇ ਹੋ ਸਟੇਜ ਨੂੰ? ਸਟੇਜ ਤੇ ਮੈਂ ਇੰਜੋਏ ਕਰਦਾ। ਮੈਂ ਜਿਵੇਂ ਹੁਣ ਇੱਥੇ ਮੈਂ ਸੁਣ ਰਿਹਾ ਸੀ, ਬਹੁਤ ਸੁਰੀਲੇ ਆਰਟਿਸਟ ਨੇ, ਕਿਉਂਕਿ ਮੇਲਾ ਸਾਡੇ ਵੱਡੇ ਵੀਰ ਹੁਣਾਂ ਦਾ, ਬੂਟਾ ਮੁਹੰਮਦ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਲੱਗਦਾ। ਤੋਂ
ਮੈਂ ਦੇਖ ਰਿਹਾ ਸੀਗਾ 3-4 ਆਰਟਿਸਟਾਂ ਨੂੰ ਸੁਣਿਆ, ਬਹੁਤ ਸੁਰੀਲੇ ਆਰਟਿਸਟ ਨੇ। ਮੈਂ ਕਿਹਾ ਵੀ ਮਜ਼ਾਕ 'ਚ ਕਹਿ ਦਿੰਦਾ ਸੀ ਭਾਜੀ ਅਸੀਂ ਤੇ ਸਿੱਧਾ ਗਾਉਣ ਵਾਲੇ ਆਰਟਿਸਟ ਆ, ਵੀ ਤੁਸੀਂ ਸਾਨੂੰ ਸੁਣਨ ਵਾਸਤੇ ਬੁਲਾ ਲਿਆ ਕਰੋ, ਗਾਉਣ ਲਈ ਨਾ ਬੁਲਾਇਆ ਕਰੋ। ਤੇ ਸਟੇਜ ਮੈਨੂੰ ਲੱਗਦਾ ਕਿ ਲੰਮੇ ਸਮੇਂ ਤੋਂ ਜੇ ਕੰਮ ਕਰ ਰਹੇ ਹਾਂ ਤੇ ਸਿਰਫ ਇਸ ਸਟੇਜ ਨੂੰ ਇੰਜੋਏ ਕਰਦੇ ਹਾਂ, ਤਾਂ ਕਰਕੇ ਕਿਉਂਕਿ ਸਾਡੀ ਕੋਈ ਫੈਮਿਲੀ ਬੈਕਗ੍ਰਾਉਂਡ ਨਹੀਂ ਸੰਗੀਤ ਦੇ ਵਿੱਚ, ਤੇ ਬਹੁਤੀ ਸਿੱਖਿਆ ਨਹੀਂ ਲਈ, ਬਹੁਤੀ ਤਿਆਰੀ ਨਹੀਂ ਕੀਤੀ। ਕਾਲਜਾਂ ਦੇ ਵਿੱਚ ਜਦੋਂ ਪਹੁੰਚੇ ਉਦੋਂ ਕਿਤੇ ਮਾੜਾ ਮੋਟਾ ਲੱਗਿਆ ਕਿ ਸਾਨੂੰ ਸ਼ੌਂਕ ਹੈ ਗਾਉਣ ਦਾ, ਹੈ ਨਾ, ਤੇ ਉਦੋਂ ਤੋਂ ਸ਼ੁਰੂਆਤ ਹੋਈ। ਤੇ ਬਹੁਤਾ ਸਿੱਖਣ ਵਾਲੇ ਪਾਸੇ ਪਏ ਨਹੀਂ, ਪਰ ਸਟੇਜ ਦੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਇੰਜੋਏ ਕਰਦਾ ਮੈਂ, ਤਾਂ ਕਰਕੇ ਸ਼ਾਇਦ ਲੋਕੀ ਵੀ ਨਾਲ ਇੰਜੋਏ ਕਰਦੇ ਆ। ਥੋੜਾ ਬਹੁਤ ਸੁਰ ਇੱਧਰ ਉੱਧਰ ਵੀ ਹੋ ਜਾਂਦਾ, ਤਾਂ ਵੀ ਉਹ ਕਹਿੰਦੇ ਚਲ ਠੀਕ ਹੈ ਯਾਰ, ਬੰਦਾ ਉੱਦਾਂ ਠੀਕ ਹੈ, ਨੱਚ ਨੁੱਚ ਰਿਹਾ ਠੀਕ ਹੈ, ਓਕੇ ਆ। ਸੋ ਮੈਂ ਆਲਵੇਜ਼ ਇੰਜੋਏ ਕਰਦਾ। ਅੱਛਾ, ਕਿਸ ਤਰ੍ਹਾਂ ਦਾ ਗਾਣਾ ਹੁਣ ਤੁਹਾਡਾ ਲੇਟੈਸਟ ਤੁਸੀਂ ਪਲਾਨ ਕਰ ਰਹੇ ਹੋ ਜੋ ਸਾਨੂੰ ਜਲਦੀ ਸੁਣਨ ਨੂੰ ਮਿਲੂਗਾ? ਮੈਂ ਥੋੜੇ ਅਰਬਨ ਗਾਣੇ ਹੁਣ ਕਰੂੰਗਾ। ਡਾਕਟਰ ਜਿਊਸ ਉਹਨਾਂ ਦੇ ਨਾਲ ਆ ਰਹੇ ਨੇ ਮੇਰੇ ਨਵੰਬਰ ਤੋਂ। ਹੁਣ 2-3 ਦਿਨ ਪਹਿਲਾਂ ਕਾਲਜ ਗਾਣਾ ਕੀਤਾ ਸੀ ਅਸੀਂ, ਉਹਦਾ ਵੀ ਅੱਛਾ ਰਿਸਪੌਂਸ ਆ। ਸੋ ਮੇਰੇ ਜਿੱਦਾਂ ਦੇ ਗਾਣੇ ਅੰਦਰ ਹੁੰਦਾ ਆ, ਮੈਂ ਉਦਾਂ ਦਾ ਉਹਦੇ ਨੇੜੇ ਤੇੜੇ ਕਰਨਾ ਚਾਹੁੰਦਾ, ਪਰ ਥੋੜਾ ਵੱਡਾ ਕਰਨਾ ਚਾਹੁੰਦੇ ਆ। ਜਿਵੇਂ ਜਿਵੇਂ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੀ ਕੁਆਲਿਟੀ ਵਾਈਜ਼ ਤੁਹਾਨੂੰ ਬੈਟਰ ਕਰਨਾ ਪੈਂਦਾ, ਤੇ ਉਹ ਹੁਣ ਕਰ ਰਹੇ ਆ, ਵੇਖਦੇ ਆ ਹੁਣ ਕੀ ਹੁੰਦਾ ਅੱਗੇ। ਅੱਛਾ, ਫਿਲਮ ਬਾਰੇ ਵੀਰੇ ਕੀ ਵਿਚਾਰ ਆ? ਹੁਣ ਲੇਟੈਸਟ ਕੋਈ ਫਿਲਮ, ਕੋਈ ਕਹਾਣੀ ਤੇ ਕੰਮ ਕਰ ਰਹੇ ਹੋ? ਹਾਂਜੀ, ਕਿਸੇ ਕਹਾਣੀ ਤੇ ਕਿਉਂਕਿ ਅਸੀਂ ਪਹਿਲਾਂ ਫਿਲਮਾਂ ਕੀਤੀਆਂ, ਬਹੁਤਾ ਵਧੀਆ ਵਰਕ ਨਹੀਂ ਕਰ ਸਕੀਆਂ, ਪਰ ਉਹਦੇ 'ਚ ਮੈਨੂੰ ਐਕਸਪੀਰੀਅੰਸ ਬਹੁਤ ਹੋਇਆ ਕਿ ਪੰਜਾਬ ਕੀ ਚਾਹੁੰਦਾ ਆ, ਪੰਜਾਬੀ ਕੀ ਚਾਹੁੰਦੇ ਨੇ। ਸੋ ਉੱਦਾਂ ਦੀ ਇੱਕ ਫਿਲਮ ਅਸੀਂ ਹੁਣ ਮਾਰਚ ਅਪ੍ਰੈਲ 'ਚ ਸ਼ੁਰੂ ਕਰਾਂਗੇ, ਜਿਹੜੀ ਜੂਨ ਜੁਲਾਈ 'ਚ ਰਿਲੀਜ਼ ਕਰਾਂਗੇ। ਬੜੇ ਹੌਸਲੇ ਨਾਲ ਉਹਦੇ ਤੇ ਕੰਮ ਚੱਲ ਰਿਹਾ। ਆਪਣੇ ਫੈਨਸ ਨੂੰ ਆਖਰੀ ਸੁਨੇਹਾ, ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ? ਆਸਟ੍ਰੇਲੀਆ ਵਾਲਿਆਂ ਦੇ ਨਾਲ ਮੇਰਾ ਬਹੁਤ ਪਿਆਰ ਆ, ਖਾਸ ਕਰ ਮੈਲਬਰਨ ਵਾਲਿਆਂ ਦੇ ਨਾਲ। ਸੋ ਆਸਟ੍ਰੇਲੀਆ ਵਾਲੇ ਤੁਸੀਂ ਇਦਾਂ ਹੀ ਮੁਹੱਬਤ ਪਿਆਰ ਕਰਦੇ ਰਹੋ। ਜਿੰਨੀ ਵਾਰੀ ਵੀ ਮੈਂ ਗਿਆ ਆ ਆਸਟ੍ਰੇਲੀਆ ਦੇ ਵਿੱਚ, ਔਰ ਜਿੰਨੇ ਦੇਸ਼ਾਂ 'ਚ ਹੁਣ ਤੱਕ ਮੈਂ ਸ਼ੋਅ ਕੀਤੇ, ਸਭ ਤੋਂ ਵੱਧ ਟਾਈਮ ਮੈਂ ਆਸਟ੍ਰੇਲੀਆ ਗਿਆ, ਤੇ ਆਸਟ੍ਰੇਲੀਆ ਜਦੋਂ ਵੀ ਗਿਆ ਬਹੁਤ ਮੁਹੱਬਤ ਮਿਲੀ ਆ। ਸੋ ਇਦਾਂ ਹੀ ਮੁਹੱਬਤ ਕਰਦੇ ਰਹੋ, ਔਰ ਸਿਆਣੇ ਤੁਸੀਂ ਹੈਗੇ ਹੀ ਹੋ, ਜੋ ਤੁਹਾਨੂੰ ਚੰਗਾ ਲੱਗਦਾ ਉਹ ਸੁਣੋ, ਨਜ਼ਾਰੇ ਲਓ ਜ਼ਿੰਦਗੀ ਦੇ। ਸੋ ਇਹ ਸੀ ਪ੍ਰੀਤ ਹਰਪਾਲ ਭਾਜੀ, ਨੂਰਪੁਰ ਦੇ ਮੇਲੇ ਤੇ ਪਹੁੰਚੇ ਨੇ। ਸੋ ਆਓ ਇਹਨਾਂ ਨੂੰ ਸੁਣਦੇ ਆ ਤੇ ਇੰਜੋਏ ਕਰਦੇ ਆ।